बीजेपी का मजबूत होना उन्ना ही खतरनाक आ साडे लई जिन्ना इंदिरा गांधी वाली कांग्रेस का मजबूत होना साडे लई खतरनाक सी। जदों कांग्रेस मजबूत हुई, जदों कांग्रेस का जलवा वधिया 1980 वाले गेड़ तो अपने सामने आ कि अपनी कौम का की हशर हो। पंजाब दे विच भाजपा नूं अज भी पता भी जे चोणां होण तां सानूं वोट नहीं पए। जिहड़ा कैप्टन अमरिंदर सिंह है वो आपदे नाल अज कई लीडरां नूं जिहड़े अड्ड-अड्ड जथेबंदियां च अड्ड-अड्ड दलां च रहे ने उन्हां नूं नाल लैके भाजपा च जदों शामिल होया तां हुण लोक इत्थों तक भी कियास अराइयां लाउण लग पे ने कि कल कलां नूं सरदार सुखदेव सिंह ढींडसा भी छाल मार सकदे। 2004 ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਪਾਣੀਆਂ ਦੇ ਮਸਲੇ ਤੇ ਬੜਾ ਸੋਹਣਾ ਸਟੈਂਡ ਲਿਆ ਹੈ, ਪਰ ਜੇ ਕਿਤੇ ਹੁਣ ਬੀਜੇਪੀ ਵੱਲੋਂ ਪੰਜਾਬ ਦੇ ਸੀਐਮ ਦੇ ਤੌਰ ਦੇ ਉੱਤੇ ਇਸ ਬੰਦੇ ਨੂੰ ਮੌਕਾ ਮਿਲ ਜਾਵੇ ਤਾਂ ਇਹਦਾ ਕੀ ਰੋਲ ਹੋਏਗਾ, ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਸੀਂ ਪਿੱਟ ਕੇ ਮਰ ਗਏ कि भाई पंजाब के पिंडा दे किसी को पता ही नहीं कमल का फुल किहड़ी पार्टी का चोण निशान ना लियाओ इस जहर। पर यह कंडियालियां झाड़ियां पंथ के विहड़े दे विच बादल ने लैके आए। अज साडे सामने आ कि हरियाणा सिख गुरुद्वारा प्रबंधक कमेटी बारे फैसला आया। हुण बादल के बड़ा पिटदे है, जिहड़ी हरियाणा सिख गुरुद्वारा प्रबंधक कमेटी सी ਜਿਹੜਾ 2014 ਦੇ ਵਿੱਚ ਕਾਨੂੰਨ ਬਣਿਆ ਸੀਗਾ ਉਹਨੂੰ ਹੁਣ ਸੰਵਿਧਾਨਕ ਤੌਰ ਤੇ ਮਾਨਤਾ ਦੇ ਦਿੱਤੀ ਗਈ ਆ। ਹਰਿਆਣੇ ਦੇ ਵਿੱਚ ਜਿਹੜੇ ਸਿੱਖ ਵਸਦੇ ਆ ਉਹ ਵੀ ਇਹ ਸੋਚਦੇ ਆ ਕਿ ਸ਼ੁਕਰ ਆ ਸਾਡਾ ਬਾਦਲ ਕਿਉਂ ਤੋਂ ਖੜਾ ਚੁੱਕੇ। ਜੇਕਰ ਭਾਜਪਾ ਨਾਲ ਤਾਲਮੇਲ ਬਾਦਲ ਕੇ ਕਰਨ ਤਾਂ ਚੰਗੀ ਗੱਲ ਆ, ਜੇ ਦਾਦੂ ਹਲ ਕਰੇ ਕਹਿੰਦੇ ਮਾੜੀ ਗੱਲ ਆ। ਹੁਣ ਕਰਤੂਤਾਂ ਤਾਂ ਆਪ ਮਾੜੀਆਂ ਕਰਨੀਆਂ, ਕਦੇ ਡੇਰਾ ਸਰਸੇ ਵਾਲਿਆਂ ਨਾਲ ਯਾਰੀ ਪਾਲੀ, ਕਦੇ ਬਰਗਾੜੀ ਤੇ ਬਹਿਬਲ ਕਾਂਡ ਜਿਹੜਾ ਹੈਗਾ ਉਹ ਕਰਵਾ ਲਿਆ, ਕਦੇ ਕੁਝ ਹੋਰ ਪੁੱਠਾ ਸਿੱਧਾ ਕਰਵਾ ਲਿਆ, ਸਿੱਖਾਂ ਦੇ ਵਿੱਚ ਭਰੋਸਾ ਬਿਲਕੁਲ ਆਪਦਾ ਖਤਮ ਕਰਵਾ ਲਿਆ ਤੇ ਮੁੜ ਕੇ ਇਹ ਕਹਿਣਾ ਕਿ ਜੀ ਪੰਥ ਸਾਡਾ ਸਾਥ ਦੇਵੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜਪਾ ਦੀ ਜਿਹੜੀ ਪਾੜੋ ਤੇ ਵੰਡ ਕਰੋ ਵਾਲੀ ਨੀਤੀ ਹੈ ਜਾਂ ਹਿੰਦੂਤਾ ਨੂੰ ਅੱਗੇ ਵਧਾਉਣ ਦੀ ਨੀਤੀ ਹੈ, ਉਹਦਾ ਭਾਰਤ ਵਿੱਚ ਵਸਦੀਆਂ ਸਾਰੀਆਂ ਹੀ ਘੱਟ ਗਿਣਤੀਆਂ ਨੂੰ ਬਹੁਤ ਭਾਰੀ ਨੁਕਸਾਨ ਹੋਣ ਦਾ ਖਤਰਾ ਆਪਾਂ ਸਾਰੇ ਹਰ ਰੋਜ਼ ਆਪਣੇ ਇਹਨਾਂ ਪ੍ਰੋਗਰਾਮਾਂ 'ਚ ਇਸ ਗੱਲ ਤੇ ਚਰਚਾ ਕਰਦੇ ਰਹਿੰਦੇ ਹਾਂ। ਤੇ ਜਿਹੜੇ ਸਿਆਸੀ ਭਲਵਾਨ ਨੇ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈਗਾ, ਖਾਸ ਤੌਰ ਤੇ ਸਾਡੀ ਕੌਮ ਨਾਲ ਸੰਬੰਧਿਤ ਜਿਹੜੇ ਲੋਕ ਨੇ, ਕਿ ਉਹਨਾਂ ਦੀਆਂ ਸਿਆਸੀ ਜਿਹੜੀਆਂ ਚਤਰਾਈਆਂ ਨੇ ਉਹਦੀ ਕਰਕੇ ਕਿਵੇਂ ਭਵਿੱਖ ਦੇ ਵਿੱਚ ਹਿੰਦੂਤਵਾ ਜਿਹੜਾ ਹੈ ਉਹ ਮਜ਼ਬੂਤ ਹੋ ਕੇ ਸਾਡੇ ਪੰਥ ਲਈ, ਸਾਡੇ ਪੰਜਾਬ ਲਈ ਖਤਰਨਾਕ ਹੋਏਗਾ। ਦੋ ਜਿਹੜੀਆਂ ਸ਼ਖਸੀਅਤਾਂ ਪੰਜਾਬ ਦੀ ਸਿਆਸਤ ਵਿੱਚ ਜਿਨ੍ਹਾਂ ਬਾਰੇ ਅੱਜ ਆਪਾਂ ਨੂੰ ਚਰਚਾ ਕਰਨੀ ਬਣਦੀ ਹੈ ਉਹ ਹੈਗਾ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਕੈਪਟਨ ਅਮਰਿੰਦਰ ਸਿੰਘ ਉਹੀ ਬੰਦਾ ਹੈ ਜਿਹਨੂੰ ਕਿਸੇ ਵੇਲੇ ਜਦੋਂ ਪਟਿਆਲਾ ਰਿਆਸਤ ਦਾ ਮਹਾਰਾਜਾ ਐਲਾਨਿਆ ਗਿਆ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਰੋਪਾ ਦੇ ਕੇ ਮਾਣ ਸਨਮਾਨ ਦਿੱਤਾ ਗਿਆ ਸੀ। ਬਾਅਦ ਵਿੱਚ 1980 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣਿਆ ਤੇ ਜਦੋਂ 1982 ਦੇ ਵਿੱਚ ਕਪੂਰੀ ਨਹਿਰ ਦਾ ਟੱਕ ਲਾਉਣ ਲਈ ਇੰਦਰਾ ਨੇ ਆਉਣਾ ਸੀਗਾ, SYL ਨਹਿਰ ਦਾ ਟੱਕ ਲਾਉਣ ਲਈ, ਨੀਂਹ ਪੱਥਰ ਰੱਖਣ ਲਈ, ਉਸ ਮੌਕੇ ਸਭ ਤੋਂ ਜਿਹੜੇ ਵੱਧ ਇਸ਼ਤਿਹਾਰ ਛਾਪੇ ਗਏ ਉਹ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਅਖਬਾਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਛਪੇ। ਅੱਜ ਵੀ ਉਹ ਸੋਸ਼ਲ ਮੀਡੀਆ ਉੱਤੇ ਇਸ਼ਤਿਹਾਰ ਸਾਰੇ ਘੁੰਮਦੇ ਆ। ਤੇ ਕੈਪਟਨ ਅਮਰਿੰਦਰ ਸਿੰਘ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ, ਘੱਲੂਘਾਰੇ ਤੋਂ ਬਾਅਦ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਦੀ ਪਦਵੀ ਤੋਂ ਅਸਤੀਫਾ ਵੀ ਦਿੰਦਾ ਤੇ ਬਾਅਦ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਜਾਂ ਵੱਖਰਾ ਅਕਾਲੀ ਦਲ ਬਣਾ ਕੇ ਜਿਸ ਤਰੀਕੇ ਦੀ ਉਹ ਸਾਰੀ ਸਿਆਸਤ ਕਰਦਾ ਹੈ ਉਹਦਾ ਫਿਰ ਇੱਕ ਮੋੜ ਜਿਹੜਾ ਹੈ ਉਹ ਆਪਾਂ ਦੇਖਦੇ ਹਾਂ ਜਦੋਂ ਪੰਜਾਬ ਦੇ ਵਿੱਚ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ 1997 ਦੇ ਵਿੱਚ, ਤੇ ਕੈਪਟਨ ਅਮਰਿੰਦਰ ਸਿੰਘ ਫੇਰ ਦੁਬਾਰਾ ਵਾਪਸ ਜਿਹੜਾ ਹੈਗਾ ਆਪਦੇ ਘਰ ਜਾਣੀ ਕਿ ਕਾਂਗਰਸ ਵਿੱਚ ਚਲਾ ਜਾਂਦਾ। ਫਿਰ ਹੁੰਦਾ ਕੀ ਆ ਕਿ ਕਾਂਗਰਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਂਦੀ ਹੈ, ਪਹਿਲਾਂ 2002 ਚ ਤੇ ਬਾਅਦ ਵਿੱਚ ਹੁਣ 2017 ਚ। ਉਹ ਇਹ ਜਿਹੜਾ ਕਾਂਗਰਸ ਪਾਰਟੀ ਵਿੱਚ ਰਹਿ ਕੇ ਉਹਨੇ ਸਾਰਾ ਸਫ਼ਰ ਕੀਤਾ, ਇਸ ਤੋਂ ਬਗੈਰ ਜਿਹੜਾ ਉਹਦਾ ਪੰਥਕ ਸਫਾਂ ਦੇ ਅਕਾਲੀ ਦਲਾਂ ਦੇ ਨੇੜੇ ਰਹਿ ਕੇ ਕੀਤਾ ਸਿਆਸੀ ਸਫ਼ਰ, ਇਹ ਸਾਰੇ ਸਫ਼ਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਦਾ ਹੀ ਭਾਰਤੀ ਮੁੱਖਧਾਰਾ ਦੇ ਨਾਲ ਆਪਦੇ ਆਪ ਨੂੰ ਜੋੜ ਕੇ ਦੇਸ਼ ਭਗਤੀ ਦੀ ਭਾਵਨਾ ਤਹਿਤ ਬਿਆਨਬਾਜ਼ੀ ਕੀਤੀ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਚੇਤਾ ਹੋਣਾ ਕਿ 1990 ਦੇ ਵਿੱਚ ਪੰਥਕ ਕਮੇਟੀ ਜਿਹੜੀ ਉਸ ਵੇਲੇ ਖਾਲਿਸਤਾਨੀ ਸੰਘਰਸ਼ ਦੀ ਜਿਹੜੀ ਸਭ ਤੋਂ ਵੱਧ ਜ਼ਿੰਮੇਵਾਰ ਧਿਰ ਸੀਗੀ, ਉਹਦੇ ਬਾਰੇ ਇੱਕ ਇਹਨੇ ਚਿੱਠੀ ਉਦੋਂ ਮੀਡੀਆ ਦੇ ਵਿੱਚ ਲਿਖੀ ਸੀ, ਜਿਹਦੇ ਵਿੱਚ ਪੰਥਕ ਕਮੇਟੀ ਦੇ ਖਿਲਾਫ ਜਾਂ ਆਪਦੇ ਨਜ਼ਰੀਏ ਤੋਂ ਭਾਰਤੀ ਰਾਜਨੀਤਿਕ ਨਜ਼ਰੀਏ ਤੋਂ ਗੱਲਾਂ ਕੀਤੀਆਂ ਸੀਗੀਆਂ, ਜਿਹਦਾ ਨੋਟਿਸ ਲੈਂਦਿਆਂ ਹੋਇਆਂ ਪੰਥਕ ਕਮੇਟੀ ਨੇ ਵੀ ਬੜਾ ਕਰੜਾ ਤੇ ਸਖਤ ਜਵਾਬ ਜਿਹੜਾ ਸੀਗਾ ਇਹਨੂੰ ਦਿੱਤਾ ਸੀ। ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਸਿੱਖ ਹਿੱਤਾਂ ਲਈ ਜਾਂ ਸਿੱਖ ਹੱਕਾਂ ਲਈ ਤਾਂ ਕਦੇ ਇਸ ਕੈਪਟਨ ਅਮਰਿੰਦਰ ਸਿੰਘ ਤੋਂ ਕੁਛ ਸਰਿਆ ਨਹੀਂ, ਪਰ ਭਾਰਤ ਦੀ ਫੋਕੀ ਦੇਸ਼ ਭਗਤੀ ਦੀ ਭਾਵਨਾ ਤਹਿਤ ਪੰਥਕ ਹਿੱਤਾਂ ਦੇ ਖਿਲਾਫ ਭੁਗਤਣ ਵੇਲੇ ਇਹਨੇ ਕਦੇ ਬਹੁਤੀ ਘੋਲ ਨਹੀਂ ਕੀਤੀ। ਹਾਂ, ਕਦੇ ਕਦਾਈ ਆਪਦੇ ਸਿਆਸੀ ਵੋਟ ਬੈਂਕ ਦੇ ਨਜ਼ਰੀਏ ਤੋਂ ਕਈ ਜਿਹੜੀਆਂ ਬਿਆਨਬਾਜ਼ੀਆਂ ਜਾਂ ਕਈ ਗੱਲਾਂ ਨੇ ਉਹ ਕਰ ਵੀ ਲੈਂਦਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਜੀ ਇਸ ਬੰਦੇ ਨੇ 1984 ਚ ਘੱਲੂਘਾਰੇ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਦੀ ਪਦਵੀ ਤੋਂ ਅਹੁਦੇ ਤੋਂ ਜਿਹੜਾ ਸੀ ਅਸਤੀਫਾ ਦਿੱਤਾ ਸੀ। ਇਵੇਂ ਹੀ ਕੰਦੂ ਖੇੜਾ ਕਰੂ ਨਵੇੜਾ, ਜਦੋਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਆਇਆ ਉਦੋਂ ਵੀ ਇਹਨੇ ਉੱਥੇ ਬੜੀ ਭੂਮਿਕਾ ਨਿਭਾਈ। ਇਉਂ ਹੀ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਸੀਗਾ, 2004 ਦੇ ਵਿੱਚ ਪੰਜਾਬ ਦੇ ਸਾਰੇ ਸਮਝੌਤੇ ਰੱਦ ਕਾਨੂੰਨ ਜਿਹੜਾ ਪਾਸ ਕੀਤਾ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ, ਪਰ ਮੋਟੇ ਤੌਰ ਦੇ ਉੱਤੇ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਉਬਾਲੇ ਮਾਰਦੀ ਆ, ਤੇ ਨਤੀਜਾ ਇਹ ਨਿਕਲਦਾ ਕਿ ਜਿਹੜੇ ਖੋਤੀ ਆ ਉਹ ਮੁੜ ਘਿੜ ਕੇ ਉਸੇ ਬੋਝ ਹੇਠਾਂ ਜਾ ਖੜਦੀ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਛਾਲ ਮਾਰੀ ਆ ਭਾਜਪਾ ਦੇ ਵਿੱਚ, ਉਹਦੀ ਕਰਕੇ ਸਾਰੇ ਲੋਕਾਂ ਦੇ ਵਿੱਚ ਇੱਕ ਅਜੀਬ ਜੀ ਤਰ੍ਹਾਂ ਦੀ ਚਰਚਾ ਚੱਲੀ ਆ ਕਿ ਇਹਨਾਂ ਲੋਕਾਂ ਦਾ ਕੋਈ ਦੀਨ ਅਮਾਨ ਹੈ। ਇਹ ਲੋਕ ਜਦੋਂ ਜੀ ਕਰਦਾ ਪੰਥਕ ਬਣ ਬਹਿੰਦੇ ਆ, ਜਦੋਂ ਜੀ ਕਰਦਾ ਕਾਂਗਰਸੀ ਬਣ ਬਹਿੰਦੇ ਆ, ਜਦੋਂ ਜੀ ਕਰਦਾ ਭਾਜਪਾ ਚ ਜਾ ਵੜਦੇ। ਆਪਾਂ ਨੂੰ ਸਭ ਨੂੰ ਉਹ ਦਿਨ ਚੇਤੇ ਆ ਜਦੋਂ ਸਾਰੀ ਸਿੱਖ ਸੰਗਤ ਜਿਹੜੀ ਆ ਉਹ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਕਰਨ ਉਪਰੰਤ ਜੋ ਬਰਗਾੜੀ ਦੇ ਵਿੱਚ ਸਾਡੇ ਪਾਵਨ ਸਰੂਪ ਦੀ ਬੇਅਦਬੀ ਹੋਈ, ਜਾਂ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ, ਕੋਟਕਪੂਰੇ ਲਾਠੀ ਚਾਰਜ ਹੋਇਆ, ਉਸ ਮਾਹੌਲ ਦੇ ਵਿੱਚ ਸਾਰੇ ਸਿੱਖ ਤਰਾਹ ਕਰ ਰਹੇ ਸੀ। ਔਰ ਉਹ ਮਾਹੌਲ ਲਗਾਤਾਰ ਅੱਗੇ ਬੇਅਦਬੀਆਂ ਹੁੰਦੀਆਂ ਰਹੀਆਂ, ਚੋਣਾਂ ਤੇ ਕਰੋ ਕੰਮ ਲਗਾਤਾਰ ਚੱਲਿਆ। ਤੇ ਦੂਜਾ, ਉਹਨਾਂ ਦਿਨਾਂ 'ਚ ਨਸ਼ੇ ਦੇ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਇੱਕੋ ਝਟਕੇ ਦੇ ਨਾਲ ਨਸ਼ੇ ਦੇ ਕਾਰਨ ਮੁੰਡੇ ਮਰੇ। ਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੱਲ ਕਰਕੇ, ਨਸ਼ਿਆਂ ਦੀ ਗੱਲ ਕਰਕੇ, ਜਿਵੇਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ, ਸਹੁੰ ਖਾਧੀ, ਪਰਣ ਕੀਤਾ, ਉਸ ਚੀਜ਼ ਤੋਂ ਜਿਵੇਂ ਇਹ ਮੁੱਕਰਿਆ ਤੇ ਜਿਸ ਤਰੀਕੇ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੌਂਗ ਲਾਣੇ ਨੂੰ ਬਚਾਉਣ ਲਈ ਬਰਗਾੜੀ ਦੇ ਵਿੱਚ ਸਿੱਖਾਂ ਉੱਤੇ ਲਾਠੀ ਚਾਰਜ ਕਰਨ ਵਾਲੇ ਦੁਸ਼ਟਾਂ ਨੂੰ ਬਚਾਉਣ ਲਈ ਜਿਸ ਤਰੀਕੇ ਨਾਲ ਇਹਨੇ ਉਹ ਸਾਰੀ ਖੇਡ ਖੇਡੀ, ਉਹ ਸਾਰਿਆਂ ਦੇ ਸਾਹਮਣੇ ਆਪਦੇ ਰਾਜ ਭਾਗ ਦੌਰਾਨ ਇਹਨੇ ਹਰ ਉਹ ਕੰਮ ਕੀਤਾ ਜਿਹਦੇ ਨਾਲ ਬਰਗਾੜੀ, ਬਾਈਬਲ ਕਾਂਡ ਤੇ ਨਸ਼ਿਆਂ ਦੇ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਾ ਹੋ। ਮੈਨੂੰ ਯਾਦ ਆ ਕਿ 2005 ਦੇ ਵਿੱਚ ਇੱਕ ਵਾਰੀ ਇਹਨੇ IPS ਅਫਸਰਾਂ ਦੀ ਇੱਕ ਮੀਟਿੰਗ ਦੇ ਵਿੱਚ ਗੱਲ ਆਖੀ ਸੀ, ਉਦੋਂ CM ਸੀ ਪੰਜਾਬ ਦਾ, ਵੀ ਕੋਈ ਪੰਜਾਬ ਦਾ ਇਹੋ ਜਿਹਾ ਪਿੰਡ ਦੱਸ ਸਕਦੇ ਹੋ ਜਿੱਥੇ ਨਸ਼ਾ ਨਾ ਹੋਵੇ। ਤੇ ਉਦੋਂ ਇਹਦੀ ਇਸ ਗੱਲ ਲਈ ਬੜੀ ਚਰਚਾ ਹੋਈ ਸੀ। ਮੈਨੂੰ ਚੇਤੇ ਆ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੇ ਧੜੱਲੇ ਨਾਲ ਉਹ ਖਬਰ ਛਪੀ ਸੀ ਕਿ ਕਮਾਲ ਦਾ CM ਆ ਜਿਹਨੇ ਆਪਦੇ ਅਫਸਰਾਂ ਨੂੰ ਠੋਕ ਵਜਾ ਕੇ ਕਿਹਾ ਕਿ ਤੁਸੀਂ ਕਾਹਦੇ ਅਫਸਰ ਹੋ ਜੇਕਰ ਪੰਜਾਬ ਦੇ ਵਿੱਚ ਨਸ਼ਾ ਨਹੀਂ ਰੋਕ ਸਕਦੇ। ਪਰ ਉਹੋ ਜਿਹੀ ਹੋਈ ਗੱਲ ਆ ਨਸ਼ਿਆਂ ਬਾਰੇ ਜਿਹੜੀ ਖਾਧੀ ਸਹੁੰ ਦੀ ਨਿਕਲੀ ਆ
ਤੇ ਬਾਅਦ ਵਿੱਚ ਬਰਗਾੜੀ ਤੇ ਬਹਿਬਲ ਕਾਂਡ ਦੇ ਬਾਰੇ ਜੋ ਨਜ਼ਰੀਆ ਰੱਖਿਆ ਕਿ ਆਪਾਂ ਬੀਜੇਪੀ ਨੂੰ ਨਾਰਾਜ਼ ਨਹੀਂ ਕਰਨਾ, ਬਾਦਲਕਿਆਂ ਨੂੰ ਨਿਹਾਲ ਕਰੀ ਰੱਖਣਾ। ਆਪਦੇ ਰਾਜ ਭਾਗ ਦੌਰਾਨ 4.5 ਸਾਲ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਤੇ ਹੋਰ ਜਿਹੜੇ ਕਾਂਗਰਸੀ ਲੀਡਰ ਸੀ ਉਹ ਵੀ ਕਲਪਦੇ ਰਹੇ ਕਿ ਆਪਾਂ ਨੂੰ ਸਿਆਸੀ ਤੌਰ ਤੇ ਨੁਕਸਾਨ ਹੋਊਗਾ ਜੇ ਆਪਾਂ ਇਹ ਕਾਰਵਾਈ ਨਾ ਕੀਤੀ। ਆਪਾਂ ਨੂੰ ਚਾਹੀਦਾ ਕਿ ਬਰਗਾੜੀ ਤੇ ਬਹਿਬਲ ਦਾ ਇਨਸਾਫ ਸੰਗਤਾਂ ਨੂੰ ਦਈਏ, ਪਰ ਆਪਣੇ ਸਾਹਮਣੇ ਆ ਕਿ ਇਸ ਬੰਦੇ ਨੇ ਬਾਦਲਕਿਆਂ ਨਾਲ ਸਾਂਝ ਰੱਖਣ ਲਈ ਬੀਜੇਪੀ ਦੇ ਕਹਿਣ ਦੇ ਉੱਤੇ ਉਸ ਮਸਲੇ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਅਖੀਰ ਇਹਨੂੰ ਕਾਂਗਰਸ ਪਾਰਟੀ ਨੇ ਸੱਤਾ ਤੋਂ ਲਾਂਭੇ ਕਰਤਾ ਤੇ ਉਸ ਰੌਲੇ ਕੋਲੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਤਾਂ ਕੁਝ ਨਹੀਂ ਬਣਿਆ, ਪਰ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਉਹ ਜ਼ਰੂਰ ਉਸ ਮੌਕੇ ਮੁੱਖ ਮੰਤਰੀ ਦੀ ਕੁਰਸੀ ਦੇ ਨਜ਼ਾਰੇ ਮਾਣ ਗਿਆ। ਚਲੋ ਜਿਹਦੀ ਕਿਸਮਤ 'ਚ ਜੋ ਹੁੰਦਾ ਉਹਨੂੰ ਮਿਲ ਗਿਆ। ਪਰ ਗੱਲ ਇਹ ਹੈ ਕਿ ਇਸ ਵੇਲੇ ਇਸ ਬੰਦੇ ਨੇ ਆਪਦੀ ਕਾਂਗਰਸ ਪਾਰਟੀ ਨੂੰ ਵੀ ਪੂਰੀ ਤਰ੍ਹਾਂ ਅਕਿਰਤ ਘਣਤਾ ਦਿਖਾਉਂਦਿਆਂ ਹੋਇਆਂ, ਜਿਸ ਗਾਂਧੀ ਪਰਿਵਾਰ ਨੇ ਵਾਰ-ਵਾਰ ਇਹਨੂੰ ਮੁੱਖ ਮੰਤਰੀ ਦੀ ਪਦਵੀ ਦਿੱਤੀ, ਉਹਦੀ ਪਿੱਠ 'ਚ ਛੁਰਾ ਮਾਰਦਿਆਂ ਹੋਇਆਂ ਹੁਣ ਇਹ ਬੀਜੇਪੀ 'ਚ ਚਲੇ ਗਏ। ਬੀਜੇਪੀ ਦਾ ਮਜ਼ਬੂਤ ਹੋਣਾ ਓਨਾ ਹੀ ਖਤਰਨਾਕ ਆ ਸਾਡੇ ਲਈ ਜਿੰਨਾ ਇੰਦਰਾ ਗਾਂਧੀ ਵਾਲੀ ਕਾਂਗਰਸ ਦਾ ਮਜ਼ਬੂਤ ਹੋਣਾ ਸਾਡੇ ਲਈ ਖਤਰਨਾਕ ਸੀ। ਜਦੋਂ ਕਾਂਗਰਸ ਮਜ਼ਬੂਤ ਹੋਈ ਹੈ, ਜਦੋਂ ਕਾਂਗਰਸ ਦਾ ਜਲਵਾ ਵਧਿਆ 1980 ਵਾਲੇ ਗੇੜ 'ਚ, ਤਾਂ ਆਪਣੇ ਸਾਹਮਣੇ ਆ ਕਿ ਆਪਣੀ ਕੌਮ ਦਾ ਕੀ ਹਸ਼ਰ ਹੋਇਆ। ਮੈਂ ਪੜ੍ਹਦਾ ਸੀਗਾ ਵੀ ਜਦੋਂ ਐਮਰਜੈਂਸੀ ਤੋਂ ਬਾਅਦ ਵੋਟਾਂ ਪਈਆਂ ਤੇ ਕਾਂਗਰਸ ਦੀ ਹਾਰ ਹੋਈ, ਕਹਿੰਦੇ ਵੀ ਇੰਦਰਾ ਗਾਂਧੀ ਜਿਹੜੀ ਆ ਬਹੁਤ ਨਮੋਸ਼ੀ ਨਾਲ ਥੱਲੇ ਹੀ ਭੁੰਜੀ ਬੈਠੀ ਸੀਗੀ ਤੇ ਆ ਜਿਹੜੇ ਮਨਜੀਤ ਸਿੰਘ ਜੀਕੇ ਹੁਣੀ ਆ, ਇਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਉਹ ਦਿੱਲੀ ਦੀ ਸਿਆਸਤ ਵਿੱਚ ਸਰਗਰਮ ਸੀਗੇ ਤੇ ਉਹ ਆਪਦੇ ਨਾਲ ਕੁਝ ਲੋਕਾਂ ਨੂੰ ਲੈ ਕੇ ਘਰ ਗਏ ਤੇ ਉਹਨਾਂ ਨੇ ਇੰਦਰਾ ਗਾਂਧੀ ਨੂੰ ਵੰਗਾਰਿਆ, ਲਲਕਾਰਿਆ ਕਿ ਤੂੰ ਸਟੈਂਡ ਕਰ, ਖੜੀ ਹੋ। ਤੇ ਜਿਹੜੀ 1980 ਤੱਕ ਇੰਦਰਾ ਗਾਂਧੀ ਨੇ ਬਾਅਦ ਵਿੱਚ ਵਰਕਿੰਗ ਕੀਤੀ, ਜਿਹਦੇ ਨਤੀਜੇ ਵਜੋਂ 1980 'ਚ ਉਹ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਬਣੀ, ਸੱਤਾ ਦੇ ਵਿੱਚ ਆਈ ਕਾਂਗਰਸ। ਉਹਦੇ ਪਿੱਛੇ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ, ਪਰ ਜਥੇਦਾਰ ਸੰਤੋਖ ਸਿੰਘ ਦੀ ਹੱਲਾਸ਼ੇਰੀ ਜਾਂ ਜਿਸ ਤਰੀਕੇ ਨਾਲ ਉਹਨੇ ਡਿੱਗੀ ਪਈ ਇੰਦਰਾ ਗਾਂਧੀ ਦੇ ਵਿੱਚ ਜਾ ਕੇ ਜਾਨ ਪਾਈ ਹੈ, ਉਹਨੂੰ ਜਾ ਕੇ ਹੌਸਲਾ ਦਿੱਤਾ, ਉਹ ਇੱਕ ਬਹੁਤ ਵੱਡਾ ਨੁਕਤਾ ਹੈ। ਇਹਦੀ ਇਹ ਗੱਲ ਸਰਦਾਰ ਮਨਜੀਤ ਸਿੰਘ ਜੀਕੇ ਵੀ ਕਈ ਵਾਰੀ ਕਰਦਾ ਹੁੰਦਾ ਕਿ ਮੇਰੇ ਪਿਤਾ ਜੀ ਨੇ ਇਹ ਗੱਲ ਕੀਤੀ ਸੀ। ਹੁਣ ਗੱਲ ਇਹ ਹੈ ਕਿ ਜਦੋਂ ਕਾਂਗਰਸ ਸੱਤਾ ਵਿੱਚ ਪਹਿਲਾਂ ਸੀ ਤਾਂ ਉਹਨੇ ਸਾਡੇ ਨਾਲ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਮੌਕੇ ਜੋ ਕੁਝ ਕੀਤਾ ਸੀ ਸਾਨੂੰ ਉਹ ਵੀ ਚੇਤੇ ਸੀ, ਤੇ ਜਿਸ ਤਰੀਕੇ ਨਾਲ ਸਾਡੇ ਦਰਿਆਈ ਪਾਣੀ ਖੋਹਣ ਦਾ ਤੇ ਪੰਜਾਬੀ ਬੋਲਦੇ ਇਲਾਕੇ ਖੋਹਣ ਦਾ, ਸਾਡੀ ਰਾਜਧਾਨੀ ਖੋਹਣ ਦਾ 1966 ਵਿੱਚ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਮੌਕੇ ਉਹਨੇ ਧਰੋ ਕਮਾਇਆ ਸੀ, ਉਹ ਵੀ ਸਾਨੂੰ ਚੇਤੇ ਸੀ। ਪਰ ਜਥੇਦਾਰ ਸੰਤੋਖ ਸਿੰਘ ਜਿਹੜੇ ਆ ਉਹਨਾਂ ਨੇ ਇਹ ਗੱਲਾਂ ਪਿੱਛੇ ਛੱਡ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ, ਇੰਦਰਾ ਨੂੰ ਮਜ਼ਬੂਤ ਕਰਨ ਵਿੱਚ ਆਪਦੇ ਨਜ਼ਰੀਏ ਤੋਂ ਸੋਚਿਆ ਤੇ ਕਹਿੰਦੇ ਆ ਕਿ ਇਸ ਗੱਲ ਦਾ ਲਾਹਾ ਵੀ ਬੜਾ ਮਿਲਿਆ। ਦਿੱਲੀ ਦੇ ਵਿੱਚ ਜਿਹੜੀਆਂ ਸਾਡੀਆਂ ਇਤਿਹਾਸਕ ਥਾਵਾਂ ਸੀਗੀਆਂ ਜਿਨ੍ਹਾਂ ਨਾਲ ਸਾਡੇ ਗੁਰੂ ਕਾਲ ਵੇਲੇ ਦਾ ਇਤਿਹਾਸ ਜੁੜਦਾ ਜਾਂ ਬਾਅਦ ਵਿੱਚ ਬਾਬਾ ਬਘੇਲ ਸਿੰਘ ਵੇਲੇ ਦਾ ਇਤਿਹਾਸ ਜੁੜਦਾ, ਉਹਨਾਂ ਸਾਰਿਆਂ ਦੇ ਗੁਰਦੁਆਰਾ ਸਾਹਿਬਾਨ ਦੇ ਥਾਂ ਜਿਹੜੇ ਆ ਇੰਦਰਾ ਗਾਂਧੀ ਨਾਲ ਮੇਲ ਮਿਲਾਪ ਤੋਂ ਬਾਅਦ ਇਸ ਜਥੇਦਾਰ ਸੰਤੋਖ ਸਿੰਘ ਨੇ ਪੰਥ ਨੂੰ ਲੈ ਕੇ ਦਿੱਤੇ। ਚੰਗੀ ਗੱਲ ਹੈ, ਪਰ ਇਹਦਾ ਸਾਨੂੰ ਜੋ ਖਮਿਆਜਾ ਭੁਗਤਣਾ ਪਿਆ ਜਦੋਂ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਰਹੀ ਸੀ ਤੇ ਉਹਦੇ ਮੁਕਾਬਲੇ ਉੱਤੇ ਜਿਹੜੀ ਧਿਰ ਸੀਗੀ ਉਹ ਇੰਨੀ ਤਾਕਤਵਰ ਨਹੀਂ ਸੀਗੀ ਜਿਹੜੀ ਕਿ ਸਾਡਾ ਇੰਨਾ ਭਾਰੀ ਨੁਕਸਾਨ ਕਰ ਸਕਦੀ। ਅਸੀਂ ਕਾਂਗਰਸ ਨੂੰ, ਇੰਦਰਾ ਨੂੰ ਜਥੇਦਾਰ ਸੰਤੋਖ ਸਿੰਘ ਰਾਹੀਂ ਮਜ਼ਬੂਤ ਕਰਨ ਤੋਂ ਬਾਅਦ ਖੱਟਿਆ ਕਿ ਉਹਨੇ ਸਾਡੇ ਧਰਮ ਸਥਾਨਾਂ ਉੱਤੇ ਹਮਲਾ ਕੀਤਾ ਤੇ ਸਾਡੀ ਕੌਮ ਦਾ ਜਿਹੜੀ ਨਸਲਕੁਸ਼ੀ ਆ ਉਹ ਕੀਤੀ। ਸੋ ਜਿਵੇਂ ਜਥੇਦਾਰ ਸੰਤੋਖ ਸਿੰਘ ਨੂੰ ਨਿੱਜੀ ਤੌਰ ਤੇ ਜਾਂ ਕੌਮੀ ਤੌਰ ਤੇ ਕੁਝ ਫਾਇਦੇ ਆਪਾਂ ਗਿਣਾ ਸਕਦੇ ਹਾਂ ਵੀ ਕਾਂਗਰਸ ਨੂੰ, ਇੰਦਰਾ ਨੂੰ ਮਜ਼ਬੂਤ ਕਰਨ ਦੇ ਹੋਏ ਹੋਣਗੇ, ਪਰ ਜੋ ਨੁਕਸਾਨ ਆ ਉਹ ਸਾਡੇ ਸਾਹਮਣੇ। ਇਹੀ ਹੁਣ ਭਾਰਤੀ ਜਨਤਾ ਪਾਰਟੀ ਦਾ ਹਾਲ ਹੈ। ਪਹਿਲਾਂ ਤਾਂ ਬਾਦਲ ਪਰਿਵਾਰ ਨੇ ਮਜ਼ਬੂਤ ਕੀਤੀ ਆ, ਉਹ ਆਪਾਂ ਚਲੋ ਬਾਦਲ ਦਲ ਦੇ ਨਜ਼ਰੀਏ ਤੋਂ ਗੱਲਾਂ ਨੂੰ ਵਿਚਾਰਾਂਗੇ, ਪਰ ਪੰਜਾਬ ਦੇ ਵਿੱਚ ਹੁਣ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਇਹਨਾਂ ਦੇ ਪੈਰ ਨਹੀਂ ਲੱਗੇ ਹੋਏ। ਪੰਜਾਬ ਦੇ ਵਿੱਚ ਭਾਜਪਾ ਨੂੰ ਅੱਜ ਵੀ ਪਤਾ ਵੀ ਜੇ ਚੋਣਾਂ ਹੋਣ ਤਾਂ ਸਾਨੂੰ ਵੋਟ ਨਹੀਂ ਪਏਗੀ। ਇਸ ਗੱਲ ਦਾ
ਉਹਨਾਂ ਨੇ ਹੱਲ ਕੱਢਣਾ ਸੀਗਾ। तो ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਆਗੂਆਂ ਨੂੰ ਪਰਖਿਆ ਤੇ ਉਹਨਾਂ ਵਿੱਚੋਂ ਜਿਹੜਾ ਇਕਬਾਲ ਸਿੰਘ ਲਾਲਪੁਰਾ ਇਹਨੂੰ ਵੀ ਮਜ਼ਬੂਤ ਕਰਨ ਦੇ ਲਈ ਯਤਨ ਹੋ ਰਹੇ ਨੇ। ਹੋਰ ਵੀ ਬਹੁਤ ਸਾਰੇ ਆਗੂ ਜਿਹੜੇ ਨੇ ਉਹਨਾਂ ਨੂੰ ਨੇੜੇ ਲਾਇਆ ਜਾ ਰਿਹਾ। ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਬਣਿਆ, ਜਿਹੜਾ ਉਥੋਂ ਦਾ ਕਰਤਾ ਧਰਤਾ ਹੈ, ਉਸ ਅਰਬਾਂ ਖਰਬਾਂ ਪਤੀ ਬੰਦੇ ਬਾਰੇ ਵੀ ਇਹੀ ਚਰਚਾ ਕੀਤੀ ਜਾਂਦੀ ਆ ਕਿ ਉਹ ਬੰਦਾ ਮੋਦੀ ਸਰਕਾਰ ਦਾ, ਬੀਜੇਪੀ ਦਾ, ਆਰਐਸਐਸ ਦਾ ਕਾਫੀ ਜ਼ਿਆਦਾ ਨੇੜੇ ਦਾ, ਤੇ ਉਹ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪੱਟ ਕੇ ਉੱਥੇ ਲੈ ਕੇ ਜਾ ਰਿਹਾ। ਤੋ ਜਦੋਂ ਰਾਜਨਾਥ ਸਿੰਘ ਕਿਸਾਨ ਮੋਰਚੇ ਵਾਲੇ ਦਿਨਾਂ 'ਚ ਆਉਣਾ ਸੀ ਇਸ ਯੂਨੀਵਰਸਿਟੀ 'ਚ, ਉਦੋਂ ਵੀ ਇਸ ਬੰਦੇ ਨੇ ਇਹ ਨਹੀਂ ਸੀ ਸੋਚਿਆ ਕਿ ਮੇਰਾ ਵਿਰੋਧ ਹੋਊਗਾ। ਬਾਅਦ 'ਚ ਸੰਗਤਾਂ ਨੇ ਵਿਰੋਧ ਕੀਤਾ, ਪੰਥ ਨੇ ਵਿਰੋਧ ਕੀਤਾ, ਕਿਸਾਨੀ ਨੇ ਵਿਰੋਧ ਕੀਤਾ। ਰਾਜਨਾਥ ਦਾ ਟੂਰ ਦੌਰਾ ਜਿਹੜਾ ਸੀ ਉਹ ਰੱਦ ਕਰਨਾ ਪਿਆ। ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਜਾਬ ਦੇ ਵਿੱਚ ਬੰਦੇ ਸਰਗਰਮ ਨੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਭਾਜਪਾ ਮਜ਼ਬੂਤ ਹੋਵੇ। ਤੇ ਇਸ ਸਾਰੇ ਕਾਸੇ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ, ਉਹ ਆਪਦੇ ਨਾਲ ਅੱਜ ਕਈ ਲੀਡਰਾਂ ਨੂੰ ਜਿਹੜੇ ਅੱਡ-ਅੱਡ ਜਥੇਬੰਦੀਆਂ 'ਚ, ਅੱਡ-ਅੱਡ ਦਲਾਂ 'ਚ ਰਹੇ ਨੇ, ਉਹਨਾਂ ਨੂੰ ਨਾਲ ਲੈ ਕੇ ਭਾਜਪਾ 'ਚ ਜਦੋਂ ਸ਼ਾਮਲ ਹੋਇਆ ਤਾਂ ਹੁਣ ਲੋਕ ਇੱਥੋਂ ਤੱਕ ਵੀ ਕਿਆਸ ਅਰਾਈਆਂ ਲਾਉਣ ਲੱਗ ਪਏ ਨੇ ਕਿ ਕੱਲ ਕਲਾਂ ਨੂੰ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਛਾਲ ਮਾਰ ਸਕਦੇ। ਤੇ ਇਸ ਗੱਲ ਦੇ ਉੱਤੇ ਤਾਂ ਚਲੋ ਇਹਦਾ ਭਵਿੱਖ ਦੀ ਗੱਲ ਆ ਕਿ ਸੁਖਦੇਵ ਸਿੰਘ ਢੀਂਡਸਾ ਭਾਜਪਾ 'ਚ ਜਾਂਦਾ ਹੈ ਜਾਂ ਨਹੀਂ ਜਾਂਦਾ, ਪਰ ਜਿਹੜਾ ਹੋ ਚੁੱਕਿਆ ਜੇ ਉਹਦੇ ਉੱਤੇ ਚਰਚਾ ਕਰੀਏ ਤਾਂ ਭਾਜਪਾ ਦੀ ਪੰਜਾਬ ਦੇ ਵਿੱਚ ਮਜ਼ਬੂਤੀ ਜਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਭਾਰਨਾ, ਇਹ ਸਾਰੀਆਂ ਗੱਲਾਂ ਦਾ ਇੱਕ ਸਾਫ਼ ਜਿਹਾ ਮਤਲਬ ਆ ਕਿ ਜਿਵੇਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਤਾਂ ਇੰਦਰਾ ਨੇ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਉਹਦੇ ਉੱਤੋਂ ਇੱਕ ਤਰੀਕੇ ਨਾਲ ਗਨ ਪੁਆਇੰਟ ਤੇ ਹੀ ਸਮਝੌਤਾ ਕਰਾ ਲਿਆ ਸੀ। ਹੁਣ 2004 ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਪਾਣੀਆਂ ਦੇ ਮਸਲੇ ਤੇ ਬੜਾ ਸੋਹਣਾ ਸਟੈਂਡ ਲਿਆ ਹੈ। ਪਰ ਜੇ ਕਿਤੇ ਹੁਣ ਬੀਜੇਪੀ ਵੱਲੋਂ ਪੰਜਾਬ ਦੇ ਸੀਐਮ ਦੇ ਤੌਰ ਦੇ ਉੱਤੇ ਇਸ ਬੰਦੇ ਨੂੰ ਮੌਕਾ ਮਿਲ ਜਾਵੇ ਤਾਂ ਇਹਦਾ ਕੀ ਰੋਲ ਹੋਏਗਾ, ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ। ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸਾਨੂੰ ਅੱਜ ਤੱਕ ਕੋਈ ਬੰਦਾ ਲੱਭਿਆ ਨਹੀਂ ਜਿਹਤੇ ਅਸੀਂ ਪੂਰਾ ਫੁੱਲ ਯਕੀਨ ਕਰੀਏ। ਉਲਟਾ ਇਹ ਹੈ ਕਿ ਇਹ ਸਿਆਸੀ ਭਲਵਾਨ ਜਿਹੜੇ ਮੌਕਾ ਪ੍ਰਸਤੀ ਦਿਖਾਉਂਦੇ ਆ ਰਹੇ, ਜਿਹੜੇ ਮਰਜ਼ੀ ਲੀਡਰ ਦਾ ਨਾਮ ਲੈ ਲਓ, ਚਾਰ ਗੱਲਾਂ ਸਾਨੂੰ ਮਿਲ ਜਾਣਗੀਆਂ ਉਹਦੇ ਖਿਲਾਫ ਤੇ 40 ਉਹਦੇ ਹੱਕ 'ਚ ਮਿਲ ਜਾਣਗੀਆਂ, ਜਾਂ 40 ਉਹਦੇ ਖਿਲਾਫ ਮਿਲ ਜਾਣਗੀਆਂ, 4 ਉਹਦੇ ਹੱਕ 'ਚ ਮਿਲ ਜਾਣਗੀਆਂ। ਇਹ ਜਿਹੜਾ ਚੱਕਰ ਚੱਲ ਰਿਹਾ ਕਿ ਇੱਕ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਚੈੱਕ ਮਨਜ਼ੂਰ ਕਰਦੇ ਆ ਜਿਹਦੇ ਨਾਲ ਹਰਿਆਣੇ ਦਾ ਪੱਖ ਮਜ਼ਬੂਤ ਹੋ ਗਿਆ ਕਿ ਲਓ ਜੀ ਪੰਜਾਬ ਨੂੰ ਤਾਂ ਕੋਈ ਇਤਰਾਜ਼ ਨਹੀਂ, SYL ਨਹਿਰ ਬਣਨ ਤੇ ਦੇਵੀ ਲਾਲ ਨੇ ਚੈੱਕ ਦੇਤਾ ਤੇ ਉਹਨਾਂ ਨੇ ਲੈ ਲਿਆ। ਸੋ ਹਰਿਆਣੇ ਤੇ ਪੰਜਾਬ ਦੇ ਵਿਚਾਲੇ ਇਸ ਤਰੀਕੇ ਦੀ ਜਦੋਂ ਆਪਾਂ ਕਹਿੰਦੇ ਆ ਕਿ ਰਾਇਪੇਰੀਅਨ ਸਿਧਾਂਤ ਅਨੁਸਾਰ ਹਰਿਆਣੇ ਦਾ ਕੋਈ ਹੱਕ ਹੀ ਨਹੀਂ ਬਣਦਾ, ਫਿਰ ਚੈੱਕ ਲੈਣ ਦੀ ਕੀ ਲੋੜ ਸੀ। ਪਰ ਉਹ ਨਹਿਰ ਜਿਹੜੀ ਸੀਗੀ ਉਹ ਬਣੀ ਤੇ ਉਹ ਨਹਿਰ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਵੇਲੇ, ਕੈਪਟਨ ਕਮਲਜੀਤ ਸਿੰਘ ਵੇਲੇ, ਸਰਦਾਰ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਮੌਕੇ ਜਦੋਂ ਉਹ ਨਹਿਰ ਬਣੀ ਹੈ ਤਾਂ ਉਹ ਨਹਿਰ ਉਹੀ ਆ ਜਿਹਦੇ ਖਿਲਾਫ ਕਿਸੇ ਵੇਲੇ ਲੌਂਗੋਵਾਲ ਵਾਲੀ ਇਹ ਧਿਰ ਮੋਰਚਾ ਲਾਈ ਬੈਠੀ ਸੀ। ਇਹ ਧਰਮ ਯੁੱਧ ਮੋਰਚੇ ਦੀ ਮੁੱਖ ਮੰਗ ਹੀ ਇਹ ਸੀ। ਤੋ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਚੈੱਕ ਲਿਆ ਸੀ, ਆਪਾਂ ਨੂੰ ਇਹ ਵੀ ਪਤਾ ਹੈਗਾ ਕਿ ਬਾਅਦ ਵਿੱਚ ਉਹਨੇ ਚੈੱਕ ਵੀ ਵਾਪਸ ਕੀਤਾ ਤੇ ਜਿਹੜੀ SYL ਨਹਿਰ ਦੀ ਜ਼ਮੀਨ ਦੀ ਅਕਵਾਇਰਮੈਂਟ ਹੋਈ ਸੀ, ਲੋਕਾਂ ਦੀਆਂ ਜਾਇਦਾਦਾਂ ਜ਼ਮੀਨਾਂ ਅਕਵਾਇਰ ਕੀਤੀਆਂ ਸੀ, ਉਹ ਵੀ ਉਹਨਾਂ ਨੂੰ ਵਾਪਸ ਕੀਤੀਆਂ ਗਈਆਂ। ਸੋ ਇਹਨਾਂ ਲੋਕਾਂ ਦਾ ਤਾਂ ਇਹ ਕੋਈ ਦੀਨ ਅਮਾਨ ਹੀ ਨਹੀਂ ਵੀ ਕਦੋਂ ਕਿੱਧਰ ਨੂੰ ਤੁਰ ਪੈਣ। ਪਰ ਪੰਜਾਬ ਦੇ ਹਿੱਤਾਂ ਲਈ ਇਹਨਾਂ ਦੀਆਂ ਚਾਲਾਂ ਬੜੀਆਂ ਖਤਰਨਾਕ ਨੇ। ਕਿੰਨੀਆਂ ਮਨੁੱਖੀ ਜਾਨਾਂ ਜਿਹੜੀਆਂ ਨੇ ਇਹਨਾਂ ਸਿਆਸੀ ਭਲਵਾਨਾਂ ਦੇ ਗਧੀ ਗੇੜ ਵਿੱਚ ਫਸ ਕੇ ਬਲੀ ਚੜੀਆਂ ਨੇ। ਤੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਨੇ ਭਾਜਪਾ ਜੁਆਇਨ ਕਰ ਲਈ ਆ ਤੇ ਭਾਜਪਾ 'ਚ ਜਾਣ ਤੋਂ ਬਾਅਦ ਉਹਦੀ ਬੋਲੀ ਸ਼ੈਲੀ ਜ਼ਰੂਰ ਬਦਲੇਗੀ। ਹੁਣ ਉਹ ਬੀਜੇਪੀ ਦੇ ਪੱਖ ਤੋਂ ਜਦੋਂ ਗੱਲਾਂ ਕਰੇਗਾ ਤਾਂ ਉਹ ਸਾਰੀਆਂ ਜਿਹੜੀਆਂ ਗੱਲਾਂ ਉਹਦੀਆਂ ਪਹਿਲਾਂ ਸੀ ਉਹ ਨਹੀਂ ਰਹਿਣਗੀਆਂ। ਤੇ ਬੀਜੇਪੀ ਦੀ ਮਜ਼ਬੂਤੀ ਆ ਜਿਹੜੀ ਉਹ ਹਿੰਦੂ ਕੱਟੜਵਾਦ ਦੀ ਮਜ਼ਬੂਤੀ ਹੈ। ਜਿਵੇਂ ਇੰਦਰਾ ਗਾਂਧੀ ਨੂੰ ਮਜ਼ਬੂਤ ਕਰਕੇ ਚੌਧਰੀ ਜਥੇਦਾਰ ਸੰਤੋਖ ਸਿੰਘ ਨੇ ਤੇ ਇਹਨਾਂ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੇ 1984 ਦਾ ਭਾਣਾ ਵਪਰਾਇਆ, ਉਵੇਂ ਹੁਣ ਬੀਜੇਪੀ ਨੂੰ ਇਹ ਲੋਕ ਮਜ਼ਬੂਤ ਕਰਨ ਲੱਗੇ। ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅਸੀਂ ਪਿੱਟ ਕੇ ਮਰ ਗਏ
कि भाई पंजाब के पिंडां दे विच किसी नूं पता ही नहीं कमल का फुल किहड़ी पार्टी का चोण निशान। ना लियाओ इस जहर नूं। पर यह कंडियालियां झाड़ियां पंथ के विहड़े दे विच बादल ने लैके आंदी। बादल ने पंजाब के पिंड पिंड दे विच बीजेपी के बूटे लाने चाहे। अजे भी सच्चे पातशाह की किरपा कि इन्हां दा कोई बोलबाला नहीं वध सकिया। पर पिछले 15-20 सालों के विच पंजाब दे विच RSS दीयां जड़ां लाउणीਆਂ, सिक्खी दे दुश्मन डेरियां दीयां जड़ां लाउणीਆਂ ते सिखां दे पक्ष वालीआं गल्लां करन वालिआं नूं जां पंथ प्रस्त लोकां नूं जलील करना, ये सारा कुछ करन कराउण दे नाल भाजपा नूं हिंदू कट्टड़वाद नूं मजबूत करदिआं कराउंदिआं आखिर बादल किआं ने खੱਟਿਆ की अज साडे सामणे आ कि हरियाणा सिख गुरद्वारा प्रबंधक कमेटी बारे फैसला आया। हुण बादल के बड़ा पिटदे आ। अज जदों ये खबर आई आ भी जिहड़ी हरियाणा सिख गुरद्वारा प्रबंधक कमेटी सी जिहड़ा 2014 ਦੇ ਵਿੱਚ ਕਾਨੂੰਨ ਬਣਿਆ ਸੀਗਾ, ਉਹਨੂੰ ਹੁਣ ਸੰਵਿਧਾਨਕ ਤੌਰ ਤੇ ਮਾਨਤਾ ਦੇ ਦਿੱਤੀ ਗਈ ਆ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਹਦੇ ਖਿਲਾਫ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਇਸ ਜਿਹੜੀ ਪਟੀਸ਼ਨ ਸੀ ਇਹਨੂੰ ਡਿਸਮਿਸ ਕਰ ਦਿੱਤਾ ਗਿਆ ਤੇ ਕਾਨੂੰਨ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਅਨੁਸਾਰ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਾਰੇ ਗੁਰਦੁਆਰਿਆਂ ਦਾ ਇੰਤਜ਼ਾਮ ਕਰੂਗੀ ਤੇ ਉੱਥੇ ਬਾਦਲਾਂ ਦਾ ਭਜਾਇਆ ਹੋਇਆ ਸਿੱਖ ਜਥੇਦਾਰ ਬਲਜੀਤ ਸਿੰਘ ਦਾਦੂ ਵਾਲਾ ਜਿਹੜਾ ਉਹ ਇਸ ਵੇਲੇ ਪ੍ਰਧਾਨ ਆ, ਉਹਨੇ ਤਾਂ ਫਿਰ ਖੁਸ਼ੀ ਜ਼ਾਹਿਰ ਕਰਨੀ ਹੋਈ ਸੀ। ਹੁਣ ਉਹਨੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ ਨੂੰ ਤੇ ਵਕੀਲਾਂ ਨੂੰ ਧੰਨਵਾਦ ਦੇਣਾ ਹੀ ਹੈ। ਤੇ ਹਰਿਆਣੇ ਦੇ ਵਿੱਚ ਜਿਹੜੇ ਸਿੱਖ ਵਸਦੇ ਆ ਉਹ ਵੀ ਇਹ ਸੋਚਦੇ ਆ ਕਿ ਸ਼ੁਕਰ ਆ ਸਾਡਾ ਬਾਦਲ ਕਿਆਂ ਤੋਂ ਖਹਿੜਾ ਛੁੱਟਿਆ। ਜਿਵੇਂ ਪੰਜਾਬ ਦੇ ਜਾਂ ਸਾਰੇ ਭਾਰਤ ਦੇ ਜਾਂ ਸਾਰੇ ਸੰਸਾਰ ਦੇ ਸਿੱਖ ਜਿਹੜੇ ਆ ਉਹ ਜਦੋਂ ਕੋਈ ਗੱਲ ਇਹੋ ਜਿਹੀ ਲੱਭਦੀ ਆ ਮਿਲਦੀ ਆ ਉਹ ਤੇ ਖੁਸ਼ੀ ਮਨਾਉਂਦੇ ਆ ਨਾ ਵੀ ਬਾਦਲ ਕਿਆਂ ਤੋਂ ਖਹਿੜਾ ਛੁੱਟ ਜੂ। ਉਵੇਂ ਹੀ ਇਹ ਚੀਜ਼ ਪਹਿਲਾਂ ਦਿੱਲੀ ਦੇ ਵਿੱਚ ਅਕਾਲੀ ਦਲ ਦਾ ਭੋਗ ਪਾਇਆ ਬਾਦਲ ਕਿਆਂ ਨੇ। ਪਿੱਛੇ ਜੇ ਮਨਜਿੰਦਰ ਸਰਸਾ ਪਿੱਟਦਾ ਸੀਗਾ ਕਿ ਸਾਨੂੰ ਕਹਿੰਦੇ ਆ ਭਾਜਪਾ 'ਚ ਚਲੇ ਗਏ, ਅਸੀਂ ਤਾਂ ਪੂਰਾ ਆਕੜ ਕੇ ਉੱਥੇ ਬੀਜੇਪੀ ਦੇ ਨਾਲ ਆਡਾ ਲਾਈ ਰੱਖਣਾ ਸੀ। ਪਰ ਸੁਖਬੀਰ ਬਾਦਲ ਦੀ ਹੋਈ ਜਿੱਦ ਸੀਗੀ ਵੀ ਜਿਹੜੀਆਂ ਬੀਜੇਪੀ ਕਰਕੇ ਆਪਾਂ ਨੂੰ ਵੋਟਾਂ ਪੈ ਜਾਣਗੀਆਂ, ਆਪਣੇ ਚੋਣ ਨਿਸ਼ਾਨ ਤੇ ਆਪਾਂ ਨੂੰ ਟਿਕਟ ਦੇ ਉੱਤੇ ਆਪਾਂ ਨੂੰ ਲੜਨ ਵੇਲੇ ਵੋਟ ਨਹੀਂ ਪੈਣੀ, ਸੋ ਆਪਣਾ ਚੋਣ ਨਿਸ਼ਾਨ ਛੱਡੋ ਤੇ ਸਾਰੇ ਦੇ ਸਾਰੇ ਜਿਹੜੇ ਕੈਂਡੀਡੇਟ ਨੇ ਬਾਦਲ ਦਲ ਦੇ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਬਜਾਏ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜੋ। ਕਹਿੰਦਾ ਵੀ ਜਦੋਂ ਆਪਾਂ ਭਾਜਪਾ ਦੇ ਚੋਣ ਨਿਸ਼ਾਨ ਤੇ ਵੋਟ ਲੈ ਸਕਦੇ ਆ, ਜਦੋਂ ਆਪਾਂ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਆਪਣੀਆਂ ਕਰਤੂਤਾਂ ਕਰਕੇ ਲੋਕ ਵੋਟ ਪਾਉਂਦੇ ਹੀ ਨਹੀਂ, ਜਦੋਂ ਦਿੱਲੀ 'ਚ ਆਪਣਾ ਕੋਈ ਨਾਂ ਲੈ ਕੇ ਨਾਂ ਸੁਣਨ ਨੂੰ ਤਿਆਰ ਨਹੀਂ, ਤਾਂ ਫਿਰ ਅਸੀਂ ਬਾਦਲ ਦਲ ਦੇ ਸਿਪਾਹੀ ਬਣ ਕੇ ਕੀ ਰਹਿਣਾ, ਫਿਰ ਅਸੀਂ ਸਿੱਧੇ ਬੀਜੇਪੀ 'ਚ ਚਲੇ ਜਾਂਦੇ ਆ। ਸਾਨੂੰ ਬੀਜੇਪੀ ਦਾ ਰਾਹ ਦਿਖਾਇਆ ਕਿਹਨੇ ਆ? ਇਹਨਾਂ ਬਾਦਲ ਕਿਆ ਨਹੀਂ ਦਿਖਾਇਆ, ਜਦੋਂ ਹਰ ਵੇਲੇ ਸਾਨੂੰ ਉਹਨਾਂ ਨਾਲ ਵੇਲ ਕੇ ਦੇਖਦੇ ਆ। ਸੋ ਜਿਸ ਮਨਜਿੰਦਰ ਸਿੰਘ ਸਰਸੇ ਨੂੰ ਜਾਂ ਹੋਰ ਬਹੁਤ ਸਾਰੇ ਆਗੂਆਂ ਨੂੰ ਇਹਨਾਂ ਨੇ ਬਾਦਲ ਪਰਿਵਾਰ ਨੇ ਬੀਜੇਪੀ ਨਾਲ ਇੰਨਾ ਮੇਲ ਜੋਲ ਕਰਾਤਾ, ਤਾਂ ਅੱਜ ਜਦੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਬੀਜੇਪੀ ਨਾਲ ਤਾਲਮੇਲ ਕਰਦਾ, ਫਿਰ ਇਹ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਇਹ ਗਲਤ ਆ? ਜੇਕਰ ਭਾਜਪਾ ਨਾਲ ਤਾਲਮੇਲ ਬਾਦਲ ਕੇ ਕਰਨ ਤਾਂ ਚੰਗੀ ਗੱਲ ਆ, ਜੇ ਦਾਦੂਵਾਲ ਕਰੇ ਕਹਿੰਦੇ ਮਾੜੀ ਗੱਲ ਆ। ਤੇ ਦੂਜੇ ਪਾਸੇ ਜਦੋਂ ਆਪਾਂ ਦਿੱਲੀ ਦੀ ਸਿਆਸਤ ਤੇ ਨਜ਼ਰ ਰੱਖਦੇ ਆ ਮਾਰਦੇ ਆ, ਉੱਥੇ ਹਮੇਸ਼ਾ ਹੀ ਪੰਥ ਦੀ ਧਿਰ ਖੜੀ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਬਾਦਲ ਕਿਆਂ ਨੇ ਆਪਦੀ ਸਿਆਸੀ ਜਿਹੜੀ ਨੀਤੀ ਆ ਉਹਦੇ ਤਹਿਤ ਉੱਥੇ ਜੋ ਕੁਝ ਕੀਤਾ ਕਤਰਿਆ ਉਹਦੇ ਨਾਲ ਪੂਰੀ ਤਰ੍ਹਾਂ ਭੋਗ ਜਿਹੜਾ ਹੈਗਾ ਉਹ ਪੈਂਦਾ ਦਿਖ ਰਿਹਾ। ਤੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ। ਹੁਣ ਕਰਤੂਤਾਂ ਤਾਂ ਆਪ ਮਾੜੀਆਂ ਕਰਨੀਆਂ, ਕਦੇ ਡੇਰਾ ਸਰਸੇ ਵਾਲਿਆਂ ਨਾਲ ਯਾਰੀ ਪਾ ਲਈ, ਕਦੇ ਬਰਗਾੜੀ ਤੇ ਬਹਿਬਲ ਕਾਂਡ ਜਿਹੜਾ ਹੈਗਾ ਉਹ ਕਰਵਾ ਲਿਆ, ਕਦੇ ਕੁਝ ਹੋਰ ਪੁੱਠਾ ਸਿੱਧਾ ਕਰਵਾ ਲਿਆ, ਸਿੱਖਾਂ ਦੇ ਵਿੱਚ ਭਰੋਸਾ ਬਿਲਕੁਲ ਆਪਦਾ ਖਤਮ ਕਰਵਾ ਲਿਆ ਤੇ ਮੁੜ ਕੇ ਇਹ ਕਹਿਣਾ ਕਿ ਜੀ ਪੰਥ ਸਾਡਾ ਸਾਥ ਦੇਵੇ। ਅੱਜ ਸਿੱਖ ਜਗਤ ਦੀ ਕੋਈ ਜਥੇਬੰਦੀ, ਕੋਈ ਵੱਡੀ ਸ਼ਖਸੀਅਤ ਆ ਜਿਹੜੀ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਫੈਸਲੇ ਤੇ ਨਹੀਂ ਬੋਲੀ। ਇੱਕ ਤਾਂ ਇਹਨਾਂ ਨੇ ਇੱਥੇ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਕੀਤੀ ਆ ਵੱਲੇ ਦੇ ਵਿੱਚ, ਜਿੱਥੇ ਉਹਨਾਂ ਨੇ ਕਿਹਾ ਬਈ ਇਹ ਜੀ ਬੜਾ ਮਾੜਾ ਹੋਇਆ ਤੇ ਅਸੀਂ ਕਾਨੂੰਨੀ ਮਾਹਿਰਾਂ ਤੋਂ ਰਾਏ ਲੈ ਕੇ ਅੱਗੇ ਕੋਈ ਨਾ ਕੋਈ ਸਟੈਂਡ ਜਿਹੜਾ ਹੈਗਾ ਉਹ ਲਵਾਂਗੇ।
ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜਿਹੜਾ ਇਹ ਫੈਸਲਾ ਸਾਨੂੰ ਮਨਜ਼ੂਰ ਨਹੀਂ। ਤੇ ਇੱਕ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਬਈ ਜੀ ਭਾਰਤੀ ਪਾਰਲੀਮੈਂਟ ਨੂੰ ਅਖੰਡ ਤੇ ਮਜ਼ਬੂਤ ਰੱਖਣ ਦਾ ਸੰਕਲਪ ਲੈਣ ਵਾਲੇ ਭਾਰਤੀ ਹੁਕਮਰਾਨਾਂ ਨੇ ਕੁਝ ਸਿੱਖ ਚਿਹਰਿਆਂ ਨੂੰ ਵਰਤ ਕੇ ਤੇ ਕਾਨੂੰਨ ਦੀ ਆੜ ਵਿੱਚ ਆਖਰ ਸਿੱਖ ਪਾਰਲੀਮੈਂਟ ਨੂੰ ਖੰਡਿਤ ਕਰ ਦਿੱਤਾ। ਇਹਦਾ ਅਹਿਸਾਸ ਸਾਨੂੰ ਕਾਫੀ ਸਮੇਂ ਬਾਅਦ ਹੋਵੇਗਾ। ਤੋ ਤੀਜਾ ਜਿਹੜਾ ਹੈਗਾ ਆਈ ਹੈ ਖਬਰ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਅਸੀਂ ਜਲਦੀ ਹੀ ਮੀਟਿੰਗ ਬੁਲਾ ਕੇ ਅਗਲਾ ਐਕਸ਼ਨ ਪ੍ਰੋਗਰਾਮ ਐਲਾਨਾਂਗੇ। ਜਾਣੀ ਕਿ ਬਾਦਲ ਦਲ ਦਾ ਜਿਹੜਾ ਇੱਕ ਤਾਂ ਪ੍ਰੋਗਰਾਮ ਹੈ, ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰੋਗਰਾਮ ਆ, ਇੱਕ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰੋਗਰਾਮ ਆ। ਤਿੰਨ ਬਿਆਨ ਨੇ, ਤਿੰਨ ਪ੍ਰੋਗਰਾਮ ਨੇ। ਇਹ ਤੋਂ ਵੱਧ ਚੌਥੀ ਕਿਸੇ ਦੀ ਸਟੇਟਮੈਂਟ ਨਹੀਂ ਆਈ, ਕਿਉਂਕਿ ਲੋਕ ਕਹਿੰਦੇ ਆ ਕਿ ਪੰਜਾਬ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਵੀ ਕੋਈ ਬੁੱਕਤ ਨਹੀਂ, ਉਹ ਕਮਰਾ ਦਵਾ ਦੇਣ ਇੱਕ ਸਰਾਂ ਦੇ ਵਿੱਚ, ਇਹੀ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ। ਤਾਂ ਹਰਿਆਣੇ ਦੇ ਮੈਂਬਰਾਂ ਦੀ ਕੀ ਇੱਥੇ ਵੈਲਿਊ ਆ? ਕੀ ਤੁਸੀਂ ਉਹਨਾਂ ਦੀ ਬੁੱਕਤ ਮੰਨੀ ਹੋਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 15-20 ਉਹ ਮੈਂਬਰ ਜਿਹੜੇ ਬਾਦਲਕਿਆਂ ਦੇ ਚਹੇਤੇ ਨੇ, ਉਹਨਾਂ ਤੋਂ ਬਗੈਰ ਹੋਰ ਕਿਸੇ ਦਾ ਕਿਤੇ ਨਾਂ ਹੀ ਨਹੀਂ ਆਉਂਦਾ। ਸਾਰੇ ਹਰਿਆਣੇ ਦੇ ਵਿੱਚ ਕੱਲਾ ਇੱਕ ਬੰਦਾ ਰਘੂਜੀਤ ਸਿੰਘ ਵਿਰਕ, ਉਹ ਇਹਨਾਂ ਦਾ ਬਾਦਲਕਿਆਂ ਦਾ ਰਿਸ਼ਤੇਦਾਰ ਦੱਸਦੇ ਆ ਜਾਂ ਇਹਨਾਂ ਦਾ ਖਾਸਮ ਖਾਸ ਆ, ਪਤਾ ਨਹੀਂ ਕੀ ਸੰਬੰਧ ਆ, ਪਰ ਉਹ ਤੋਂ ਬਗੈਰ ਕਦੇ ਹੋਰ ਕਿਸੇ ਦਾ ਨਾਂ ਨਹੀਂ ਉੱਭਰਨ ਦਿੱਤਾ ਇਹਨਾਂ ਨੇ। ਹੁਣ ਜਿਹੜੇ ਉੱਥੇ ਬਾਕੀ ਮੈਂਬਰ ਨੇ ਜਾਂ ਬਾਕੀ ਉੱਥੇ ਦੇ ਹਰਿਆਣੇ ਦੇ ਸਿੱਖ ਨੇ, ਉਹਨਾਂ ਦੀਆਂ ਭਾਵਨਾਵਾਂ ਦੀ ਜਦੋਂ ਕੋਈ ਪਰਵਾਹ ਨਹੀਂ ਕਰਨੀ, ਜਦੋਂ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਨੀ। ਮੈਨੂੰ ਚੇਤੇ ਆ ਇੱਥੇ ਜਦੋਂ ਸਰਨਾ ਸੀ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤਾਂ ਉਹਨੇ ਇੱਥੇ ਇੱਕ ਸਰਾਂ ਦਾ ਥਾਂ ਲੈ ਕੇ ਉਦਘਾਟਨ ਕੀਤਾ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਦਿੱਲੀ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜਾਂ ਸਾਨੂੰ ਬੜਾ ਔਖਾ ਲੱਗਦਾ ਜਦੋਂ ਆ ਕੇ ਇੱਥੇ ਠਹਿਰਨਾ ਹੁੰਦਾ, ਅਸੀਂ ਆਪਦੀ ਸਰਾਂ ਬਣਾ ਰਹੇ। ਜਿਹੜੀ ਸ਼੍ਰੋਮਣੀ ਕਮੇਟੀ ਆ ਉਹਨੇ ਇੰਨਾ ਵੀ ਨਹੀਂ ਕਰ ਸਕੀ ਕਿ ਉਹ ਦਿੱਲੀ ਵਾਲਿਆਂ ਨੂੰ ਇਸ ਗੱਲ ਤੇ ਸੰਤੁਸ਼ਟ ਕਰ ਲਵੇ ਕਿ ਤੁਹਾਨੂੰ ਵੱਖਰੀ ਸਰਾਂ ਬਣਾਉਣ ਦੀ ਲੋੜ ਨਹੀਂ, ਅਸੀਂ ਇੱਥੇ ਇੱਕ ਇਹੋ ਜਿਹਾ ਕੋਈ ਇੰਤਜ਼ਾਮ ਕਰ ਦਿੰਦੇ ਹਾਂ। ਤੇ ਇਵੇਂ ਹੀ ਹੁਣ ਹਰਿਆਣੇ ਦੀਆਂ ਸੰਗਤਾਂ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਵੱਖਰੀ ਸਰਾਂ ਬਣਾਊਗੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਤਾਂ ਦਿੱਲੀ ਦੀਆਂ ਸੰਗਤਾਂ ਦੀ ਰਿਹਾਇਸ਼ ਦਾ ਇੰਤਜ਼ਾਮ ਕਰਨ ਤੋਂ ਵੀ ਭੱਜੀ ਫਿਰਦੀ ਹੈ। ਉਹ ਤਾਂ ਹਰਿਆਣੇ ਦੀਆਂ ਸੰਗਤਾਂ ਨੂੰ ਵੀ ਐ ਲੱਗਣ ਲਾਤਾ ਕਿ ਉੱਥੇ ਸਾਨੂੰ ਸਾਡੇ ਆਪਦੇ ਮੈਂਬਰਾਂ ਦੇ ਕਹਿਣ ਤੇ ਵੀ ਨਹੀਂ ਕਮਰਾ ਮਿਲਦਾ। ਉਹ ਜਿਹੜਾ ਇਹ ਕਮਰਿਆਂ ਦਾ ਮਸਲਾ ਦੇਖਣ ਨੂੰ ਜਾਂ ਆਪਣੇ ਪ੍ਰੋਗਰਾਮ ਦੇ ਸਰੋਤਿਆਂ ਨੂੰ ਕਈਆਂ ਨੂੰ ਹਲਕਾ ਲੱਗ ਸਕਦਾ, ਪਰ ਇੱਥੇ ਜਦੋਂ ਇਹ ਪਤਾ ਲੱਗਦਾ ਕਿ ਰਾਤ ਨੂੰ 11 ਵਜੇ ਤੱਕ ਵੀ 15-20 ਕਮਰਿਆਂ ਦੇ ਉੱਤੇ ਜਿੰਦੇ ਲਾ ਕੇ ਰੱਖਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਬਾਦਲ ਦਲ ਦੇ ਕਿਸੇ ਲੀਡਰ ਨੇ ਰਾਤ ਨੂੰ ਆਉਣਾ ਹੋਵੇ, ਕਿਸੇ ਉਹਦੇ ਖਾਸ ਬੰਦੇ ਨੇ ਆਉਣਾ ਹੋਵੇ। ਦੂਜੇ ਪਾਸੇ ਸਿੱਖ ਸੰਗਤਾਂ ਜਿਹੜੀਆਂ ਨੇ, ਉਹ ਬੱਚੇ ਬਜ਼ੁਰਗ, ਉਹ ਬੜੇ ਔਖ ਭਰੇ ਮਾਹੌਲ ਦੇ ਵਿੱਚ ਸਰਾਂ ਤੋਂ ਬਾਹਰ ਕਿਤੇ ਨਾ ਕਿਤੇ ਖਿੰਡ ਖੱਪਰ ਰਹੇ ਹੁੰਦੇ ਨੇ, ਤੰਗ ਹੋ ਰਹੇ ਹੁੰਦੇ ਨੇ, ਤੇ ਵਿਹਲੇ ਕਮਰੇ ਜਿਹੜੇ ਹੈਗੇ ਆ ਉਹ ਰੱਖ ਕੇ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਬੇਕਦਰੀ ਕੀਤੀ ਜਾ ਰਹੀ ਹੁੰਦੀ ਹੈ। ਉਹ ਇਹੋ ਜਿਹੇ ਇਕੱਲੇ ਕਮਰਿਆਂ ਦਾ ਮਸਲਾ ਨਹੀਂ, ਹਰਿਆਣੇ ਦੇ ਵਿੱਚ ਜਿੰਨੀਆਂ ਜ਼ਮੀਨਾਂ ਜਾਇਦਾਦਾਂ ਨੇ ਗੁਰਦੁਆਰਾ ਸਾਹਿਬਾਨ ਦੇ ਨਾਂ ਤੇ ਜਾਂ ਟਰਸਟ ਨੇ ਜਾਂ ਸ਼ਾਹਬਾਦ ਮਾਰਕੰਡੇ ਕਾਲਜ ਜਾਂ ਹੋਰ ਚੀਜ਼ਾਂ ਨੇ, ਇਹਨਾਂ ਸਾਰਿਆਂ ਦੀ ਵਰਤੋਂ ਆ ਜਿਹੜੀ ਉਹ ਸ਼੍ਰੋਮਣੀ ਕਮੇਟੀ ਦੇ ਰਾਹੀਂ ਬਾਦਲ ਪਰਿਵਾਰ ਦੀ ਸਿਆਸਤ ਨੂੰ ਅੱਗੇ ਵਧਾਉਣ ਲਈ ਕੀਤੀ ਜਾਂਦੀ ਹੈ। ਕਿਵੇਂ ਕੀਤੀ ਜਾਂਦੀ ਆ ਕਿ ਜਿਹੜਾ ਸਾਡਾ ਸਰਮਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਉਹਦੀ ਕਸਟੋਡੀਅਨ, ਉਹ ਪੰਥ ਦਾ ਸਰਮਾਇਆ, ਪਰ ਉਸ ਸਰਮਾਏ ਦੀ ਆਪਦੇ ਸਵਾਰਥਾਂ ਲਈ ਵਰਤੋਂ ਬਾਦਲ ਪਰਿਵਾਰ ਲਗਾਤਾਰ ਕਰਦਾ ਹੈ। ਹੁਣ ਵੀ ਬਾਦਲ ਪਰਿਵਾਰ ਨੂੰ ਜਾਂ ਬਾਦਲ ਦਲ ਨੂੰ ਹਰਿਆਣੇ ਦੀ ਜ਼ਮੀਨ ਜਾਇਦਾਦ ਦੀ ਹੱਥੋਂ ਖੁੱਸ ਜਾਣ ਦੀ ਬਾਹਲੀ ਫਿਕਰ ਆ ਵੀ ਇਹ ਸਭ ਕੁਝ ਹੱਥੋਂ ਚਲੇ ਜਾਣ, ਤੇ ਜਿਹੜਾ ਕੌਮ ਦੇ ਹੱਕਾਂ ਹਿੱਤਾਂ ਲਈ ਕੋਈ ਚਿੰਤਾ ਨਹੀਂ। ਸਭ ਤੋਂ ਦੁਖਦਾਈ ਜਾਂ ਚਿੰਤਾਜਨਕ ਗੱਲ ਇਹ ਹੈ ਕਿ ਸਮੁੱਚੇ ਸਿੱਖ ਜਗਤ ਨੂੰ ਇਹ ਸੁਣ ਕੇ ਜਾਂ ਇਹ ਦੇਖ ਕੇ ਸਕੂਨ ਜਿਹਾ ਮਹਿਸੂਸ ਹੋ ਰਿਹਾ ਵੀ ਚਲੋ ਹਰਿਆਣੇ ਦਾ ਤਾਂ ਖਹਿੜਾ ਛੁੱਟਿਆ। ਇਵੇਂ ਹੀ ਜਦੋਂ ਦਿੱਲੀ ਤੋਂ ਇਹਨਾਂ ਦਾ ਬਾਦਲ ਦਲ ਦਾ ਭੋਗ ਪਿਆ, ਉਦੋਂ ਲੋਕਾਂ ਨੂੰ ਲੱਗਿਆ ਕਿ ਚਲੋ ਦਿੱਲੀ ਦੇ ਸਿੱਖਾਂ ਦਾ ਤਾਂ ਖਹਿੜਾ ਛੁੱਟਿਆ। ਕਿੰਨੀ ਮਾੜੀ ਭੈੜੀ ਤੇ ਘਟੀਆ ਜਿਹੜੀ ਆ ਇਹਨਾਂ ਦੀ ਰਣਨੀਤੀ ਆ ਜਾਂ ਰਾਜਨੀਤੀ ਆ ਕਿ ਇਹ ਪੰਜਾਬ ਦੇ ਵਿੱਚ ਸਿੱਖ ਸੰਸਥਾਵਾਂ ਤੇ ਕਬਜ਼ਾ ਕਰੀ ਬੈਠੇ ਆ। ਸਿੱਖ ਸੰਸਥਾਵਾਂ ਦਾ ਭੋਗ ਤਾਂ ਪੈਣਾ ਮਨਜ਼ੂਰ ਕਰ ਸਕਦੇ ਆ, ਸਿੱਖੀ ਦਾ ਤੇ ਸਿੱਖਾਂ ਦਾ ਨੁਕਸਾਨ ਕਰਨ ਵਾਲੀਆਂ ਆਪਦੀਆਂ ਕੋਝੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ।
ਬਾਦਲ ਪਰਿਵਾਰ ਜੇ ਘਰੇ ਬਹਿ ਜਾਵੇ ਤਾਂ ਜਿਹੜਾ ਇਹਨਾਂ ਦਾ ਗਰੋਹ ਆ 35-40 ਬੰਦਿਆਂ ਦਾ ਇੱਕ ਗਰੋਹ ਜਿਹਾ ਬਣਾਇਆ ਹੋਇਆ, ਕੁਛ ਸ਼੍ਰੋਮਣੀ ਕਮੇਟੀ ਮੈਂਬਰ ਆ, ਕੁਛ ਬਾਦਲ ਦਲ ਦੇ ਆਗੂ ਨੇ, ਬਾਕੀ ਤਾਂ ਐਵੇਂ ਲਵੇੜੂ ਨੇ ਕਿ ਮਗਰ ਤੁਰੇ ਫਿਰਦੇ ਆ ਵੀ ਕਦੇ ਦਾ ਲੱਗੂਗਾ। ਪਰ ਜਿਹੜਾ ਮੋਟੇ ਤੌਰ ਦੇ ਉੱਤੇ 50 ਜਣਿਆਂ ਦਾ ਗੈਂਗ ਆ, ਇਹ ਸਾਰੇ ਦਾ ਸਾਰਾ ਸਿੱਖ ਸਰਮਾਏ ਦੇ ਉੱਤੇ ਕਬਜ਼ਾ ਕਰਕੇ ਆਪਦੇ ਸਵਾਰਥਾਂ ਲਈ ਪੂਰੇ ਪੰਥਕ ਸੋਚ ਨੂੰ, ਪੰਥਕ ਸਿਧਾਂਤਾਂ ਨੂੰ, ਸਾਰੀ ਚੀਜ਼ ਨੂੰ ਨੁਕਸਾਨ ਕਰ ਰਹੇ। ਔਰ ਇਹਨਾਂ ਦਾ ਜਿਹੜਾ ਇਹ ਹਿਸਾਬ ਕਿਤਾਬ ਆ, ਉਹ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਹਿੰਦੂਤਵਾ ਨੂੰ ਮਜ਼ਬੂਤ ਕਰਨ ਦਾ ਆਧਾਰ ਤਿਆਰ ਕਰਦਾ। ਇਹਨਾਂ ਦੇ ਸਤਾਏ ਹੋਏ ਲੋਕ ਆ ਜਿਹੜੇ, ਉਹ ਅੱਕ ਕੇ ਬਾਦਲ ਦਲ ਨੂੰ ਛੱਡ ਕੇ ਕਿੱਥੇ ਜਾਂਦੇ ਆ? ਭਾਜਪਾ 'ਚ। ਅੱਜ ਕੈਪਟਨ ਅਮਰਿੰਦਰ ਸਿੰਘ ਤਾਂ ਚਲੋ ਕਾਂਗਰਸੀ ਸੀ, ਉਧਰ ਗਿਆ, ਪਰ ਬੜੀ ਵੱਡੀ ਗਿਣਤੀ ਵਿੱਚ ਲੋਕ ਆ ਜਿਹੜੇ, ਜਾਂ ਸੰਸਥਾਵਾਂ ਜਿਹੜੀਆਂ ਨੇ, ਉਹ ਵੀ ਉਹਨਾਂ ਕੋਲੇ ਕੋਈ ਹੋਰ ਬਦਲ ਨਹੀਂ ਰਹਿਣ ਦਿੱਤਾ ਗਿਆ ਤੇ ਇਹਨਾਂ ਨਾਲ ਉਹ ਚੱਲ ਨਹੀਂ ਸਕਦੇ ਤੇ ਉਹ ਫਿਰ ਚੁੱਪ ਕਰਕੇ ਭਾਜਪਾ 'ਚ ਜਾ ਰਹੇ ਆ। ਭਾਜਪਾ ਦੀ ਇਹ ਮਜ਼ਬੂਤੀ ਹੈ ਜਿਹੜੀ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਪੈਰੋਂ ਹੋ ਰਹੇ, ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰੋਂ ਹੋ ਰਹੀ ਹੈ, ਪਰ ਇਹ ਜਿਹੜੀ ਉਹਦੀ ਤਾਕਤ ਵੱਧ ਰਹੀ ਆ, ਇਹ ਤਾਕਤ ਸਾਡੀ ਕੌਮ ਲਈ ਖਤਰਨਾਕ ਹੈ। ਸਾਡੀ ਕੌਮ ਕੋਲੇ ਜਿਹੜੀਆਂ ਸਾਡੀਆਂ ਸੰਸਥਾਵਾਂ ਸੀ, ਉਹਨਾਂ ਸੰਸਥਾਵਾਂ ਦੇ ਸਹਾਰੇ ਅਸੀਂ ਇੱਕ ਖੂਬਸੂਰਤੀ ਨਾਲ ਅੱਗੇ ਵੱਧ ਸਕਦੇ ਸੀ। ਸਾਡੀ ਕੌਮ ਦੀਆਂ ਸਿੱਖ ਸੰਸਥਾਵਾਂ ਦੀ ਤਾਕਤ ਨਾਲ ਅਸੀਂ ਦੁਨੀਆ ਭਰ ਦੇ ਵਿੱਚ ਆਪਦਾ ਕੱਦ ਬੁੱਤ, ਆਪਦਾ ਅਕਸ, ਆਪਦਾ ਵਕਾਰ ਵਧਾ ਸਕਦੇ ਸੀ। ਪਰ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਪਦਵੀ ਹੈ ਜਿਹੜੀ ਜਥੇਦਾਰ ਦੀ, ਉਹ ਵੀ ਰੋਲੀ ਹੈ। 2000 ਸੰਨ ਦੇ ਵਿੱਚ ਜਦੋਂ ਗਿਆਨੀ ਪੂਰਨ ਸਿੰਘ ਨੂੰ ਲਾਇਆ, ਪਹਿਲਾਂ ਤਾਂ ਇਹਨਾਂ ਨੇ ਭਾਈ ਰਣਜੀਤ ਸਿੰਘ ਨੂੰ 1999 ਜਿਸ ਤਰੀਕੇ ਨਾਲ ਬੇਅਦਬੀ ਨਾਲ ਉਹਨੂੰ ਬਰਤਰਫ ਕੀਤਾ, ਫਿਰ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਲਾਇਆ। ਉਹਦੀਆਂ ਆਪਦੀਆਂ ਗੜਬੜਾਂ ਕਰਕੇ ਜਦੋਂ ਉਹਨੂੰ ਫਰਕ ਕੀਤਾ, ਉਸ ਮੌਕੇ ਗਿਆਨੀ ਜੋਗਿੰਦਰ ਸਿੰਘ ਬਦਾਂਤੀ ਦੀ ਵਾਰੀ ਆਈ। ਉਹਨੇ ਪਹਿਲੇ ਦਿਨ ਹੀ ਇਹ ਹੁਕਮਨਾਮਾ ਜਾਰੀ ਕਰਤਾ ਵੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਤਖਤਾਂ ਦੇ ਜਥੇਦਾਰ ਤੇ ਹੋਰ ਜਿਹੜੀਆਂ ਅਹਿਮ ਪੋਸਟਾਂ ਨੇ, ਹੈੱਡ ਗ੍ਰੰਥੀ ਵਗੈਰਾ, ਉਹਦੇ ਲਾਉਣ ਦਾ, ਉਹਨਾਂ ਨੂੰ ਲਾਉਣ ਦਾ ਇੱਕ ਵਿਧੀ ਵਿਧਾਨ ਜ਼ਰੂਰ ਘੜਿਆ ਜਾਵੇ। ਹੋਰ ਵੀ ਕਈ ਗੱਲਾਂ ਸੀ। ਸੰਨ 2000 ਤੋਂ ਲਗਾਤਾਰ ਜਥੇਦਾਰ ਬਦਾਂਤੀ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਵੱਲੋਂ ਇਹ ਮੰਗ, ਇਹ ਗੱਲ ਬਾਰ-ਬਾਰ ਉਭਾਰੀ ਗਈ ਕਿ ਜਥੇਦਾਰ ਦਾ ਹੁਕਮ ਆ, ਇਹਨੂੰ ਮੰਨ ਲਓ। ਪਰ ਬਾਦਲ ਪਰਿਵਾਰ ਕਦੋਂ ਆਪਦੇ ਹੱਥ ਚੋਂ ਇਹ ਏਜੰਡਾ, ਇਹ ਤਾਕਤ ਜਾਣ ਦਿੰਦਾ ਕਿ ਮੈਂ ਜਦੋਂ ਮਰਜ਼ੀ ਜਥੇਦਾਰ ਲਾਵਾਂ, ਜਦੋਂ ਮਰਜ਼ੀ ਨਾ ਲਾਵਾਂ? ਤੋਂ ਉਸ ਮੌਕੇ ਫਿਰ ਸਿੱਖ ਜਥੇਬੰਦੀਆਂ ਨੇ ਆਪਣੇ ਤੌਰ ਦੇ ਉੱਤੇ ਸਿੱਖ ਵਿਦਵਾਨਾਂ ਦੀਆਂ ਮੀਟਿੰਗਾਂ ਸੱਦੀਆਂ, ਦਲ ਖਾਲਸਾ ਨੇ ਵੀ ਉਪਰਾਲੇ ਕੀਤੇ, ਪੰਜਾਬ ਭਰ ਦੇ ਵਿੱਚ ਕਈ ਮੀਟਿੰਗਾਂ ਹੋਈਆਂ। ਅਖੀਰ ਇੱਕ ਖਰੜਾ ਜਿਹੜਾ ਕੱਚਾ ਪੱਕਾ ਉਹ ਤਿਆਰ ਕੀਤਾ ਗਿਆ, ਉਹ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਕਿ ਅਸੀਂ ਸੋਚਦੇ ਹਾਂ ਕਿ ਆਹ ਸੇਵਾ ਨਿਯਮ ਜਥੇਦਾਰ ਸਾਹਿਬਾਨ ਦੇ ਹੋਣੇ ਚਾਹੀਦੇ। ਤੇ ਉਹ ਜਿਹੜੇ ਸੇਵਾ ਨਿਯਮ ਘੜੇ ਗਏ, ਜਾਂ ਇੱਕ ਵਾਰੀ ਖਰੜਾ ਤਿਆਰ ਹੋਇਆ, ਉਹਦੇ ਤੇ ਦੁਬਾਰਾ ਡਿਸਕਸ਼ਨ, ਬਹਿਸ ਹੋ ਜਾਣੀ ਚਾਹੀਦੀ ਸੀ। ਪਰ ਇਹਨਾਂ ਨੇ ਗਿਆਨੀ ਜੋਗਿੰਦਰ ਸਿੰਘ ਬਦਾਂਤੀ ਲਾ ਕੇ ਬਾਅਦ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਲੈ ਆਂਦਾ, ਉਹਨੂੰ ਪੂਰਾ ਰੱਜ ਕੇ ਵਰਤਿਆ, ਫਿਰ ਗਿਆਨੀ ਹਰਪ੍ਰੀਤ ਸਿੰਘ ਲੈ ਆਂਦਾ। ਹੁਣ ਬਾਦਲ ਦਲ ਦੇ ਚਮਚੇ ਕਹਿੰਦੇ ਆ ਕਿ ਠੀਕ ਆ ਜੀ, ਗਿਆਨੀ ਗੁਰਬਚਨ ਸਿੰਘ ਨੇ ਗੜਬੜ ਕੀਤੀ ਹੋਊਗੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਕੋਈ ਗੜਬੜ ਨਹੀਂ ਕੀਤੀ ਹੈਗੀ ਸਰਸੇ ਵਾਲੇ ਦੇ ਰੌਲੇ 'ਚ, ਭਾਈ ਇਹਦੇ ਤੋਂ ਕੋਈ ਹੋਰ ਚੰਦ ਚੜਵਾ ਲਓਗੇ ਜਿਵੇਂ ਅੱਜ ਕੱਲ੍ਹ ਲੱਗਿਆ ਹੋਇਆ। ਐਵੇਂ ਸ਼੍ਰੋਮਣੀ ਕਮੇਟੀ ਹੈ। ਜਦੋਂ ਜਥੇਦਾਰ ਮੱਕੜ ਪ੍ਰਧਾਨ ਸੀ, ਉਸ ਮੌਕੇ ਬਰਗਾੜੀ ਤੇ ਬਹਿਬਲ ਕਾਂਡ ਹੋਇਆ। ਸ਼੍ਰੋਮਣੀ ਕਮੇਟੀ ਜੇ ਬਾਦਲਕਿਆਂ ਦੇ ਕਬਜ਼ੇ 'ਚ ਨਾ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਅਗਵਾਈ ਕਰਦੀ, ਸਿੱਖ ਕੌਮ ਦੇ ਇਸ਼ਟ ਦੀ ਬੇਅਦਬੀ ਦੇ ਮਸਲੇ ਉੱਤੇ ਡੇਰਾ ਸਰਸਾ ਨਾਲ ਲੜਾਈ ਦੀ ਕਮਾਂਡ ਸੰਭਾਲਦੀ। ਸ਼੍ਰੋਮਣੀ ਕਮੇਟੀ ਦਾ ਜੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜੇ ਵਰਗਾ ਹੁੰਦਾ ਤਾਂ ਹੋ ਸਕਦਾ ਕੋਈ ਚੱਜ ਹਾਲ ਦੀ ਗੱਲ ਹੋ ਸਕਦੀ। ਪਰ ਜਥੇਦਾਰ ਅਵਤਾਰ ਸਿੰਘ ਮੱਕੜ, ਜਿਹੜਾ ਬਿਲਕੁਲ ਹੇਠਲੇ ਦਰਜੇ ਦਾ ਅਕਾਲੀ ਵਰਕਰ ਸੀ ਤੇ ਉਹਨੂੰ ਲਾਇਆ ਹੀ ਇਸ ਕਰਕੇ ਪ੍ਰਧਾਨ ਸੀਗਾ ਵੀ ਸਾਡੇ ਮੂਹਰੇ ਕਦੇ ਉੱਚੀ ਸੁਰ ਨਹੀਂ ਕਰੂਗਾ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ ਉਹ ਪ੍ਰਵਾਨ ਸੀ। ਤੇ ਉਹ ਇੱਕ ਕੁਦਰਤੋਂ ਅਦਾਲਤੀ ਕਾਰਵਾਈ 'ਚ ਉਲਝ ਗਿਆ ਮਾਮਲਾ ਤੇ ਉਹਨੂੰ ਲੰਮਾ ਸਮਾਂ ਪ੍ਰਧਾਨਗੀ ਕਰਨ ਦਾ ਮੌਕਾ ਮਿਲ ਗਿਆ
पर जथेदार अवतार सिंह मक्कड़ ने बेअदबियां दे मसले ते जां बरगाड़ी वाले मसले ते कदे भी सिख जज्बातां दी पेशकारी नहीं होण दित्ती, ना कदे बादलकिਆਂ ने करन दित्ती। ते आ पिछले साल ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਆ ਉਦੋਂ 2015 ਦੇ ਵਿੱਚ ਬੇਅਦਬੀ ਹੁੰਦੀ ਹੈ, 2021 ਦੇ ਵਿੱਚ ਆ ਕੇ ਬੀਬੀ ਜਗੀਰ ਕੌਰ ਮੌਕੇ ਮਤਾ ਪੈਂਦਾ ਕਿ ਸਾਨੂੰ ਬੜਾ ਦੁੱਖ ਵਾ ਜਿਹੜੀ ਬਰਗਾੜੀ ਦੇ ਵਿੱਚ ਬੇਅਦਬੀ ਹੋਈ। ਇਹ ਬਾਦਲਕਿਆਂ ਦੀਆਂ ਕਰਤੂਤਾਂ ਨੇ। ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਬੰਦੇ ਭਰਤੀ ਕੀਤੇ ਹੋਏ ਨੇ, ਸੰਸਥਾ ਦੇ ਅੰਦਰ ਸਾਰਾ ਢਾਂਚਾ ਉਹ ਹੈ ਜਿਹੜਾ ਬਾਦਲਕਿਆਂ ਦੇ ਚਾਪੂਸ ਨੇ। ਟਾਸਕ ਫੋਰਸ ਰੱਖੀ ਹੋਈ ਆ, ਜਿਹਦੇ ਮਰਜ਼ੀ ਛਿੱਤਰ ਫੇਰ ਦਿੰਦੇ ਆ, ਜਿਹਦੀ ਮਰਜ਼ੀ ਬੇਇੱਜ਼ਤੀ ਕਰ ਦਿੰਦੇ ਆ। ਤੇ ਉਹ ਬੰਦੇ ਜਿਹੜੇ ਨੇ ਉਹਨਾਂ ਨੂੰ ਸਾਫ਼ ਤੌਰ ਤੇ ਪਤਾ ਕਿ ਸਾਨੂੰ ਕਿਸੇ ਦੀ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ ਜਿੰਨਾ ਟਾਈਮ ਸੁਖਬੀਰ ਬਾਦਲ ਹੋਣੀ ਬੈਠੇ। ਬਿਲਕੁਲ ਜੋ ਮਹੰਤਾਂ ਵੇਲੇ ਹਾਲ ਸੀ ਉਹੋ ਜਿਹਾ ਹਾਲ ਆ। ਤੇ ਇਸ ਵਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕਰਨੈਲ ਸਿੰਘ ਪੰਜੋਲੀ ਵਰਗਿਆਂ ਨੂੰ ਅਹੁਦੇ ਦਿੱਤੇ ਤਾਂ ਕਿ ਉਹਨਾਂ ਨੂੰ ਵੀ ਕਲੰਕਿਤ ਨਾਲ ਹੀ ਕਰ ਲਿਆ ਜਾਵੇ। ਜਦੋਂ ਉਹ ਬਣੇ ਸੀ ਨਾ ਅਹੁਦਿਆਂ ਤੇ ਬੈਠੇ ਸੀ, ਮੈਂ ਉਹਨਾਂ ਨੂੰ ਕਿਹਾ ਸੀਗਾ ਬਈ ਇਹਨਾਂ ਨੇ ਨਾਲ ਦੀ ਨਾਲ ਸਿਸਟਮ ਨੂੰ ਸਾਰਿਆਂ ਨੂੰ ਕਹਿਤਾ ਹੋਣਾ ਵੀ ਇਹਨਾਂ ਨੂੰ ਚੱਲਣ ਨਾ ਦਿਓ। ਤੇ ਅੱਜ 7-8 ਮਹੀਨਿਆਂ ਬਾਅਦ ਆਪਾਂ ਦੇਖ ਸਕਦੇ ਹਾਂ ਬਈ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਗੱਲ ਲੱਭਦੀ ਆ ਆਪਾਂ ਨੂੰ। ਆਪਾਂ ਪਿੱਟਦੇ ਆ ਜੀ ਕਿ ਪੰਥਕ ਹਿੱਤਾਂ ਦਾ ਬੜਾ ਘਾਣ ਹੋ ਰਿਹਾ, ਈਸਾਈ ਮਤ ਦਾ ਬੜਾ ਵਾਧਾ ਹੋ ਰਿਹਾ, ਡੇਰੇ ਜਿਹੜੇ ਆ ਦਿਨੋਂ ਦਿਨ ਉਹਨਾਂ ਦੀ ਚੜ੍ਹਤ ਹੋ ਰਹੀ ਆ, ਹਿੰਦੂਤਵਾ ਬ੍ਰਿਗੇਡ ਸਿੱਖਾਂ ਦੇ ਮਸਲਿਆਂ 'ਚ ਬਹੁਤ ਤਲਖ ਤੇ ਬਹੁਤ ਤਿੱਖਾ ਰਵੱਈਆ ਅਪਣਾ ਰਿਹਾ, ਸਿੱਖ ਹਿੱਤਾਂ ਦਾ ਘਾਣ ਹੋ ਰਿਹਾ। ਪਰ ਸ਼੍ਰੋਮਣੀ ਕਮੇਟੀ ਸਾਡੀ ਉਹ ਸੰਸਥਾ ਸੀ ਜਿਹਦੇ ਪ੍ਰਧਾਨ ਨੂੰ ਅਸੀਂ ਕਹਿੰਦੇ ਹੁੰਦੇ ਸੀਗੇ ਜਿਵੇਂ ਈਸਾਈਆਂ ਦਾ ਪੋਪ ਆ ਨਾ ਉਵੇਂ ਆ ਸਾਡੇ ਪ੍ਰਧਾਨ ਦੀ ਕੌਰ। ਪਰ ਕਿੱਥੇ ਅੱਜ ਦੇ ਪ੍ਰਧਾਨ ਦੀ, ਅੱਜ ਦੇ ਅਕਾਲ ਤਖਤ ਦੇ ਜਥੇਦਾਰ ਦੀ, ਇੱਥੋਂ ਤੱਕ ਕਿ ਆਪ ਦੀ ਵੀ ਰੋਲ ਲਈ। ਨਾ ਤਾਂ ਅੱਜ ਅਕਾਲੀ ਦਲ ਦੇ ਪ੍ਰਧਾਨ ਦੀ ਕੋਈ ਸ਼ਾਨ ਰਹੀ ਹੈ, ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੋਈ ਸ਼ਾਨ ਰਹੀ ਹੈ, ਨਾ ਅੱਜ ਅਕਾਲ ਤਖਤ ਦੇ ਜਥੇਦਾਰ ਦੀ ਉਹੋ ਜਿਹੀ ਟੌਰ ਰਹੀ। ਇਹਨਾਂ ਤਿੰਨਾਂ ਅਹੁਦਿਆਂ ਦੀ ਸ਼ਾਨ ਨਹੀਂ, ਇਹਨਾਂ ਤਿੰਨਾਂ ਅਹੁਦਿਆਂ ਦੇ ਨਾਲ ਜੁੜਿਆ ਹੋਇਆ ਸਾਰਾ ਕੁਝ ਜਿਹੜਾ ਹੈ ਉਹਦੇ ਉੱਤੇ ਗ੍ਰਹਿਣ ਲਾਤਾ ਇਕੱਲੇ ਬਾਦਲ ਪਰਿਵਾਰ ਨੇ। ਤੇ ਮਜ਼ਬੂਤੀ ਕਿਹਦੀ ਕੀਤੀ ਆ? ਮਜ਼ਬੂਤੀ ਕੀਤੀ ਆ ਭਾਜਪਾ ਦੀ, ਬਿਨਾਂ ਸ਼ਰਤ ਸਮਰਥਨ। ਪੰਥ ਪਿੱਟ ਕੇ ਮਰ ਗਿਆ ਕਿ ਇਹ ਜਿਹੜਾ ਕੰਡਿਆਲਾ ਬੂਟਾ ਇਹ ਨਾ ਲਾਓ ਪੰਥ ਦੇ ਵਿਹੜੇ 'ਚ। ਪਰ RSS ਦੇ ਏਜੰਡੇ ਤੇ ਚੱਲਦਿਆਂ ਹੋਏ ਸਿੱਖੀ ਨਾਲ ਧਰੋ ਕਮਾਉਂਦੇ ਰਹੇ ਤੇ ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਸਿੱਖੀ ਦੀਆਂ ਜੜ੍ਹਾਂ ਵੱਢੀਆਂ ਨੇ, ਅੱਜ ਆਪ ਵੀ ਕਿਸੇ ਪਾਸੇ ਜੋਗਾ ਨਹੀਂ ਰਿਹਾ। ਮੈਂ ਅੰਤ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜੇ ਸਰੋਤੇ ਆਪਣੇ ਆ ਉਹ ਕਹਿ ਸਕਦੇ ਆ ਕਿ ਜੀ ਤੁਸੀਂ ਹਰ ਰੋਜ਼ ਇਹੀ ਗੱਲਾਂ ਕਰਦੇ ਹੋ। ਮੈਨੂੰ ਤਾਂ ਇੱਥੋਂ ਤੱਕ ਦਿਖਦਾ ਕਿ ਜੇਕਰ ਕੱਲ ਕਲਾ ਨੂੰ ਹੋਰ ਜ਼ਿਆਦਾ ਮਾੜਾ ਹਾਲ ਹੋ ਗਿਆ ਤਾਂ ਆਪਦੀ ਇੰਨੀ ਕੁ ਗੱਲ ਮਨਾ ਕੇ ਕਿ ਜੀ ਆ ਸਾਡੇ ਬਿਕਰਮ ਮਜੀਠੀਏ ਨੂੰ, ਹਰਸਿਮਰਤ ਕੌਰ ਨੂੰ, ਕੈਰੋਂ ਪਰਿਵਾਰ ਨੂੰ ਤੇ ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਐਡਜਸਟ ਕਰ ਲਓ, ਅਸੀਂ ਭਾਜਪਾ 'ਚ ਆ ਜਾਂਦੇ ਆ। ਇਹਨਾਂ ਚਾਰਾਂ ਨੂੰ 4 ਅਹੁਦੇ ਜਿਹੜੇ ਹੈਗੇ ਆ ਚੱਜ ਹੱਲ ਦੇ ਜੇ ਦੇ ਸਕਦੇ ਹੋ ਬਈ ਉਹ ਅਸੀਂ ਆ ਜਾਂਦੇ ਆ। ਇਹ ਭਾਜਪਾ ਵੀ ਜੁਆਇਨ ਕਰ ਸਕਦੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਅੱਜ ਛਾਲ ਮਾਰ ਗਿਆ ਨਾ ਕਾਂਗਰਸ ਤੋਂ ਲਾਹੇ ਲੈ ਕੇ ਸਾਰੀ ਉਮਰ, ਉਵੇਂ ਕੱਲ ਕਲਾਂ ਨੂੰ ਇਹ ਵੀ ਭਾਜਪਾ। ਇਹਨਾਂ ਦਾ ਹੈ ਕੀ ਆ ਭਾਜਪਾ ਨਾਲ ਰੌਲਾ ਕਾਹਦਾ? ਇਹਨਾਂ ਇਹ ਕੋਈ ਬਹੁਤ ਵੱਡੀ ਪੰਥਕ ਸੋਚ ਵਾਲੇ ਇਹਦਾ ਤਾਂ ਆਪਾਂ ਪੰਥ ਸਿੱਖ ਸੰਗਤਾਂ ਜਾਂ ਇਹਨਾਂ ਦੇ ਸਪੋਰਟਰ ਜਿਹੜੇ ਆ ਜਿਨ੍ਹਾਂ ਨੇ ਇਹਨਾਂ ਦੇ ਕੋਝੇ ਕਾਲੇ ਕਾਰਨਾਮਿਆਂ ਤੇ ਹਮੇਸ਼ਾ ਪਰਦਾ ਪਾ ਕੇ ਨਹੀਂ ਜੀ ਚਲੋ ਛੱਡੋ ਇਹ ਪੰਥ ਵਾਏ ਕੌਮ ਆ, ਇਹਨਾਂ ਲੋਕਾਂ ਦਾ ਸਾਥ ਦਿੰਦੇ ਰਹੇ। ਆਪਾਂ ਸਾਰੇ ਉਹ ਲੋਕ ਜਿਹੜੇ ਆ ਉਹ ਦੋਸ਼ੀ। ਸੋ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਕੋਈ ਚੰਗੀ ਸੱਚੀ ਸੁੱਚੀ ਲੀਡਰਸ਼ਿਪ ਜਿਹੜੀ ਆ ਉਹ ਉਭਰੇ। ਇਹ ਜਿਹੜੇ ਸਿਆਸੀ ਭਲਵਾਨ ਨੇ ਇਹਨਾਂ ਨੇ ਸਿੱਖਾਂ ਨੂੰ ਬਹੁਤ ਔਖੇ ਥਾਂ ਤੇ ਲਿਆ ਕੇ, ਕਸੂਤੇ ਥਾਂ ਤੇ ਲਿਆ ਕੇ ਸੁੱਟ ਦਿੱਤਾ ਹੋਇਆ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਸਾਨੂੰ ਕੋਈ ਰਾਹ ਦਿਖਾਉਣ ਤੇ ਇਸ ਖਲਜਗਣ ਵਿੱਚੋਂ ਨਿਕਲੀਏ। ਭਾਜਪਾ ਦੇ ਵਿੱਚ ਅੱਜ ਕੈਪਟਨ ਗਿਆ, ਕੱਲ ਨੂੰ ਬਾਦਲ ਚਲੇ ਜਾਊ, ਪਰਸੋਂ ਨੂੰ ਕੋਈ ਹੋਰ ਚਲੇ ਜਾਊ। ਭਾਜਪਾ ਦੀ ਮਜ਼ਬੂਤੀ ਆ ਜਿਹੜੀ ਉਹ ਮਨਮਤ ਦੀ ਮਜ਼ਬੂਤੀ ਆ ਤੇ ਗੁਰਮਤ ਤੇ ਮਨਮਤ ਦੀ ਟੱਕਰ ਆ। ਗੁਰਮਤ ਦੀ ਚੜ੍ਹਦੀ ਕਲਾ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ, ਸਰਬੱਤ ਦੇ ਭਲੇ ਲਈ ਆਪਾਂ ਸਭ ਨੂੰ ਆਪਣੇ ਫਰਜ਼ ਜਿਹੜੇ ਆ ਉਹ ਪਛਾਣਨੇ ਪੈਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨਹੀਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ।
ਤੇਰੇ ਭਾਣੇ ਸਰਬੱਤ ਦਾ ਭਲਾ।